ਬੰਦਿਆਂ ਨੂੰ ਪਤਾ ਲੱਗਦਾ ਵਾ ਠੋਕਰਾਂ ਖਾ ਖਾ ਕੇ। ਸਹੀ। ਇੱਕ ਸ਼ੇਰ ਸੀ ਕਿ ਜਦੋਂ ਕੁਝ ਵੀ ਕੋਲ ਨਹੀਂ ਹੁੰਦਾ, ਹਾਂ। ਹੱਥ ਦੇ ਵਿੱਚ ਕਸ਼ਕੋਲ ਨਹੀਂ ਹੁੰਦਾ, ਆਹਾ। ਤੇ ਲੱਖਾਂ ਹੀ ਠੇਡੇ ਖਾਣੇ ਪੈਂਦੇ, ਐਵੇਂ ਵੱਟਾ ਗੋਲ ਨਹੀਂ ਹੁੰਦਾ। ਆਹ। ਤੁਸੀਂ ਨਹੀਂ ਸਮਝਦੇ ਕਿ ਉਹ ਪਲੇਅਰ ਜਿਨ੍ਹਾਂ ਨੂੰ ਡਿਜੀਟਲ ਮੀਡੀਆ ਜਾਂ ਸੋਸ਼ਲ ਮੀਡੀਆ ਨਾ ਹੋਣ ਦੀ ਵਜ੍ਹਾ ਤੋਂ ਉਹ ਫੇਮ ਨਹੀਂ ਮਿਲ ਸਕਿਆ, ਉਹਨਾਂ ਪਲੇਅਰਾਂ ਨੂੰ ਜਾਂ ਉਹਨਾਂ ਨੂੰ ਖਰਾਜੇ ਤਹਿਸੀਨ ਪੇਸ਼ ਕਰਨ ਲਈ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਕਬੱਡੀ ਨਾਲ ਐਸੋਸੀਏਟ ਕੀਤਾ ਜਾਵੇ, ਜੋੜਿਆ ਜਾਵੇ? ਜਿਹੜੇ ਲੋਕਾਂ ਨੂੰ ਮੀਡੀਆ ਤੇ ਵਾਇਰਲ ਨਹੀਂ ਹੋਏ, ਇੱਕ ਉਸਤਾਦ ਬਾਬਾ ਜਾਨਾ ਗੁੱਜਰ ਸਮੁੰਦਰੀ ਦਾ 468 ਦੇ ਗਰਾਊਂਡਾਂ ਦੀ ਟ੍ਰੇਨਿੰਗ ਕਰਾਉਂਦਾ, ਉਹਦੇ 3-4 ਸ਼ਾਗਿਰਦ ਵਰਲਡ ਕੱਪ ਖੇਡੇ ਆ, ਹੁਣ ਵੀ ਕੈਨੇਡਾ ਖੇਡ ਰਹੇ ਆ। ਤੇ ਉਹਨਾਂ ਦੀ ਕਬੱਡੀ ਇਸ ਤਰ੍ਹਾਂ ਕਈ ਮਹੀਨੇ ਉਹਨਾਂ ਨੂੰ ਜੱਫਾ ਨਹੀਂ ਹੋਇਆ। ਸਭ ਤੋਂ ਵੱਡਾ ਸੂਬਾ, ਸਭ ਤੋਂ ਅਮੀਰ ਲੋਕਾਂ ਦਾ ਸੂਬਾ, ਉਹਦੀ ਸਪਾਂਸਰਸ਼ਿਪ ਲਈ ਪਲੇਅਰਸ ਨੂੰ ਓਵਰਸੀਜ਼ ਸਿੱਖਾਂ ਨਾਲ ਵੇਖਣਾ ਪੈਂਦਾ ਵਾ। ਐਲਮੀਆ ਨਹੀਂ ਹੈਗਾ? ਅਲਮੀਆਂ ਤੇ ਬਿਲਕੁਲ ਹੈ ਵਾ। ਮੈਨੂੰ ਦੱਸੋ ਕਿ ਨੁਸਖਾ ਕੀ ਹੈ, ਕਿੱਦਾਂ ਬਣ ਸਕਦਾ, ਉਹਨੂੰ ਕੀ ਨਸੀਹਤ ਕਰੋਗੇ? ਅੱਛਾ ਕਮੈਂਟੇਟਰ ਬਣਨ ਵਾਸਤੇ ਕੀ ਕਰਾਂ? ਬਹੁਤ ਸਾਰੇ ਪਾਕਿਸਤਾਨ ਦੇ ਉਸਤਾਦ ਆ ਜਿਹੜੇ ਕਮੈਂਟੇਟਰ ਅਗਲਾ ਬਣਾਉਣਾ ਹੀ ਨਹੀਂ ਚਾਹੁੰਦੇ। ਅੱਛਾ। ਉਹ ਉਹਨਾਂ ਦੀ ਮਿਸਾਲ ਹੁੰਦੀ ਆ ਕਿ ਆਪਣੇ ਪੈਰਾਂ ਤੇ ਆਪ ਕੁਹਾੜੀ ਨਹੀਂ ਮਾਰਨੀ। ਸਹੀ। ਅਗਰ ਤੁਸੀਂ ਕਮੈਂਟੇਟਰ ਬਣੋਗੇ ਤਾਂ ਸਾਨੂੰ ਕੌਣ ਪੁੱਛੇਗਾ? ਕਿ ਗੋਸ਼ਤ ਤਿੱਤਰ ਦਾ, ਸੁਹਾਗਾ ਕਿੱਕਰ ਦਾ ਤੇ ਕਟਾਪਾ ਛਿੱਤਰ ਦਾ, ਇਹ ਉਮਰਾਂ ਤੱਕ ਯਾਦ ਰਹਿੰਦੇ ਆ। ਮਰਦ ਨੂੰ ਤਾਨਾ, ਪੇਚ ਨੂੰ ਪਾਨਾ ਤੇ ਲੱਕੜ ਨੂੰ ਫਾਨਾ, ਇਹ ਰਗੜ ਕੇ ਧਰ ਜਾਂਦੇ ਆ। ਸਿਰੋਂ ਲੱਥੀ ਪੱਗ, ਬਨਾਰਸੀ ਠੱਗ ਤੇ ਹਾੜ ਦੀ ਅੱਗ, ਇਹ ਤਿੰਨੇ ਹੀ ਗੱਲਾਂ ਬੁਰੀਆਂ ਨੇ। ਚੋਰਾਂ ਦਾ ਲੁੱਟਿਆ, ਪੁਲਿਸ ਦਾ ਕੁੱਟਿਆ ਤੇ ਰੰਨਾਂ ਦਾ ਪੁੱਟਿਆ, ਇਹ ਤਾਪ ਕਦੇ ਆਉਂਦਾ ਨਹੀਂ। ਜੁੱਤੀ ਤੰਗ, ਦਮੇ ਦੀ ਖੰਗ ਤੇ ਜਵਾਈ ਨੰਗ, ਇਹ ਰੰਡੀ ਰੋਣਾ ਉਮਰਾਂ ਦਾ। ਦੁਕਾਨ ਦਾ ਧਾਰ, ਨਸ਼ੇ ਦਾ ਕਾਰੋਬਾਰ ਤੇ ਮਤਲਬੀ ਯਾਰ, ਇਹ ਛੇਤੀ ਮਗਰੋਂ ਨਹੀਂ ਲੈਂਦੇ। ਦਿਨ ਦੀ ਲੋ, ਦੇਸੀ ਘਿਓ ਤੇ ਆਪਣਾ ਪਿਓ, ਇਹ ਸਦਾ ਫਾਇਦਾ ਹੀ ਕਰਦੇ ਆ। ਖਾਦੇ ਅੰਬ ਟਬਕੇ, ਉਸਤਾਦਾਂ ਦੇ ਦਬਕੇ ਤੇ ਹੱਥੀ ਦਿੱਤੇ ਸਦਕੇ, ਇਹ ਸਾਰੀ ਉਮਰ ਹੀ ਕੰਮ ਦਿੰਦੇ ਰਹਿੰਦੇ ਆ। ਅਸਲਾਮ ਵਾਲੇਕੁਮ ਨਾਜ਼ਰੀਨ, ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਵਿੱਚ ਤੁਹਾਡਾ ਸਵਾਗਤ ਹੈ, ਜੀ ਆਇਆਂ ਨੂੰ ਆਖਦੇ ਹਾਂ। ਨਾਜ਼ਰੀਨ, ਲਹਿੰਦੇ ਪੰਜਾਬ ਦੀ ਗੱਲ ਕਰੀਏ ਜਾਂ ਚੜ੍ਹਦੇ ਪੰਜਾਬ ਦੀ, ਜਦੋਂ ਖੇਡ ਕਬੱਡੀ ਦਾ ਨਾਂ ਆਉਂਦਾ ਹੈ ਤੇ ਸਭ ਤੋਂ ਪਹਿਲੇ ਜ਼ਿਹਨ ਦੇ ਵਿੱਚ ਤਾਕਤ ਆਉਂਦੀ ਹੈ, ਬਹਾਦਰੀ ਆਉਂਦੀ ਹੈ। ਲੇਕਿਨ ਇੱਕ ਚੀਜ਼ ਅਸੀਂ ਨਾਲ ਲਾਣਾ ਭੁੱਲ ਜਾਂਦੇ ਆ, ਜਿਹੜੀ ਆ ਨਫਾਸਤ ਤੇ ਜ਼ਹਾਨਤ। ਯਾਨੀ ਨਫਾਸਤ ਤੇ ਜ਼ਹਾਨਤ ਉਦੋਂ ਨਜ਼ਰ ਆਉਂਦੀ ਹੈ ਜਦੋਂ ਕੋਈ ਪਲੇਅਰ ਰੇਡ ਪਾਉਣ ਜਾਂਦਾ ਹੈ ਜਾਂ ਜਦੋਂ ਕੋਈ ਜਾਫੀ ਅੱਛਾ ਸਟਾਪ ਕਰਦਾ ਹੈ ਤੇ ਕਮੈਂਟੇਟਰ ਉਹਨੂੰ ਲਫ਼ਜ਼ਾਂ ਦੇ ਨਾਲ ਐਸਾ ਪਰਾਉਂਦੇ ਨੇ ਕਿ ਉਸ ਵੇਲੇ ਉਹ ਰੇਡ ਜਾਂ ਉਹ ਸਟੋਪਰ ਦੀ ਉਹ ਸਟਾਪ ਕੀਤੀ ਹੋਈ ਚੀਜ਼ ਇੱਕ ਆਫਾਕੀ ਲੱਗਣਾ ਸ਼ੁਰੂ ਹੋ ਜਾਂਦੀ ਹੈ। ਸਾਡੇ ਨਾਲ ਇੰਟਰਨੈਸ਼ਨਲ ਕਬੱਡੀ ਕਮੈਂਟੇਟਰ ਰਾਣਾ ਅਫਜ਼ਲ ਯਾਸਰ ਸਾਹਿਬ ਮੌਜੂਦ ਨੇ। ਅਗਰ ਅਸੀਂ ਕਹੀਏ ਕਿ ਕਮੈਂਟਰੀ ਦੀ ਯੂਨੀਵਰਸਿਟੀ ਨੇ ਤਾਂ ਦੂਸਰੀ ਰਾਏ ਨਹੀਂ ਹੋਏਗੀ। ਅਸੀਂ ਇਹਨਾਂ ਨਾਲ ਗੁਫ਼ਤਗੂ ਕਰਦੇ ਹਾਂ ਤੇ ਇਹ ਗੁਫ਼ਤਗੂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਹਾਂਜੀ, ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ, ਕੀ ਹਾਲ ਚਾਲ? ਅਲਹਮਦੁਲਿਲਾ ਜੀ, ਵਧੀਆ। ਤੁਸੀਂ? ਅੱਛਾ, ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਇਸ ਖਿੱਤੇ ਦਾ, ਬਰੇ ਸਗੀਰ ਦਾ ਸਭ ਤੋਂ ਵੱਡਾ ਅਲਮੀਆ ਇਹ ਵੇ ਕਿ ਬੱਚਿਆਂ ਦੀ ਉਮਰ 30 35 ਸਾਲ ਹੋ ਜਾਂਦੀ ਹੈ ਤੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਅਸੀਂ ਕੀ ਬਣਨਾ। ਉਹਨਾਂ ਨੂੰ ਆਪਣੇ ਸ਼ੋਬੇ ਦਾ ਨਹੀਂ ਪਤਾ ਹੁੰਦਾ ਹੈ। ਤੁਹਾਨੂੰ ਕਿਸ ਵੇਲੇ ਪਤਾ ਲੱਗ ਗਿਆ ਸੀ ਕਿ ਮੈਂ ਕਮੈਂਟੇਟਰ ਹਾਂ ਤੇ ਮੈਂ ਇਸ ਸ਼ੋਬੇ ਨੂੰ ਲੈ ਕੇ ਅੱਗੇ ਟੁਰਨਾ? ਬਿਲਕੁਲ, ਇਹ ਜੀ ਮਾਸ਼ਾਅੱਲਾ, ਜਦੋਂ ਅਸੀਂ ਕ੍ਰਿਕਟ ਖੇਡਦੇ ਸੀ, ਇਹ ਵਾਲੀਬਾਲ ਖੇਡਦੇ ਸੀ, ਔਰ ਕ੍ਰਿਕਟ ਤੇ ਵਾਲੀਬਾਲ ਖੇਡਦਿਆਂ ਹੀ ਬਸ ਇਹ ਜਦੋਂ ਵੀ ਜ਼ਰੂਰਤ ਪੈਣੀ ਕਮੈਂਟਰੀ ਦੀ, ਤੇ ਮੈਨੂੰ ਸ਼ੌਕ ਸੀ ਥੋੜ੍ਹਾ ਜਿਹਾ। ਮੇਰੇ ਵਾਲਦ ਸਾਹਿਬ ਵੀ ਨਾ ਸ਼ੇਰੋ ਸ਼ਾਇਰੀ ਨਾਲ, ਇਹ ਸਈਦ ਪੀਰ ਵਾਰਿਸ ਸ਼ਾਹ ਸਾਹਿਬ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ, ਉਹਨਾਂ ਨੂੰ ਦਿਲਚਸਪੀ ਸੀ ਤੇ ਇਸ ਤੋਂ ਮਾਸ਼ਾਅੱਲਾ ਇੱਧਰ ਆਉਂਦਿਆਂ ਬਸ ਮਾੜੀ ਮੋਟੀ ਕਮੈਂਟਰੀ ਕਰਨੀ ਸ਼ੁਰੂ ਕਰਤੀ ਸਨ 98 ਦੇ ਵਿੱਚ। 98 ਚ ਸਹੀ। 98 ਤੋਂ ਬਾਅਦ ਇਹ ਮਾਸ਼ਾਅੱਲਾ ਫਿਰ ਇਹ ਕ੍ਰਿਕਟ, ਵਾਲੀਬਾਲ, ਫੁੱਟਬਾਲ, ਹੈਡਿੰਗ ਬਾਲ, ਬੈਲ ਰੇਸ, ਘਿਰਲਾ,
ਆਪਣੇ ਕਲਚਰ ਦੀਆਂ, ਆਪਣੇ ਵਿਰਸੇ ਦੀਆਂ ਜਿਹੜੀਆਂ ਖੇਡਾਂ, ਇਹਨਾਂ ਤੇ ਥੋੜਾ ਬੋਲਦਿਆਂ ਜਦੋਂ 2008 9 10 ਇਹਦੇ ਰਾਉਂਡ ਅਬਾਊਟ ਕਬੱਡੀ ਨਿੱਕੇ ਮੈਚਾਂ ਤੇ ਸ਼ੁਰੂ ਕੀਤੀ, ਉਸ ਤੋਂ ਬਾਅਦ ਮਾਸ਼ਾਅੱਲਾ ਫਿਰ ਇਹ ਲੋਕਾਂ ਨੇ ਬਹੁਤ ਪਸੰਦ ਕੀਤਾ, ਦਾਦ ਮਿਲੀ, ਰਿਸਪੌਂਸ ਮਿਲਿਆ, ਤੇ ਫਿਰ ਉਹ ਰੈਗੂਲਰ ਸ਼ੁਰੂ ਕਰ ਦਿੱਤੀ। ਔਰ ਸ਼ੌਕ ਵੀ ਸੀ ਆਪਣੇ ਕਲਚਰ ਦੀ, ਆਪਣੇ ਵਿਰਸੇ ਦੀ, ਆਪਣੀ ਪੰਜਾਬੀਅਤ ਨਾਲ ਪਿਆਰ ਕਰਨ ਵਾਲਿਆਂ ਨਾਲ। ਔਰ ਕਰਾਊਡ ਬਹੁਤ ਸਾਰਾ ਹੁੰਦਾ ਸੀ, ਬਜ਼ੁਰਗ ਬਹੁਤ ਸਾਰਾ ਹੁੰਦੇ ਸੀ, ਬਾਬੇ, ਸਿਆਣੀਆਂ ਗੱਲਾਂ, ਹੱਡ ਬੀਤੀਆਂ, ਪ੍ਰੈਕਟੀਕਲ ਕੀਤੇ ਹੋਏ, ਉਹਨਾਂ ਗੱਲਾਂ ਦੇ ਨਾਲ ਦਿਲਚਸਪੀ ਸੀ, ਉਹਨਾਂ ਗੱਲਾਂ ਦੇ ਨਾਲ ਇਸ ਖੇਡ ਦੇ ਨਾਲ ਦਿਲਚਸਪੀ ਸੀ, ਤੇ ਮਾਸ਼ਾਅੱਲਾ ਕਮਾਂਟੇਟਰ ਬਣ ਗਏ। ਅੱਛਾ ਅਫਜ਼ਲ ਸਾਹਿਬ, ਇਹ ਦੱਸੋ, ਅਫਜ਼ਲ ਯਾਸਰ ਸਾਹਿਬ, ਕਿ ਕੋਈ ਵੀ ਖੇਡ ਹੋਵੇ, ਕ੍ਰਿਕਟ ਹੈ ਜਾਂ ਹਾਕੀ ਹੈ ਜਾਂ ਫੁੱਟਬਾਲ ਹੈ, ਉਹਦੇ ਵਿੱਚ ਜਿਹੜਾ ਬੜਾ ਪੋਲਾਈਟ ਬੋਲੇਗਾ, ਹੌਲੀ ਬੋਲੇਗਾ, ਉਹ ਕਮੈਂਟੇਟਰ ਲੋਕਾਂ ਨੂੰ ਪਸੰਦ ਨਹੀਂ ਆਉਂਦਾ। ਜਿਹਦਾ ਆਵਾਜ਼ ਦਾ ਖਰਜ ਉੱਚਾ ਹੋਏਗਾ, ਜਿਹੜਾ ਉੱਚਾ ਬੋਲੇਗਾ, ਤੇ ਉਹ ਜ਼ਿਆਦਾ ਪਸੰਦ ਕੀਤਾ ਜਾਂਦਾ ਕਮੈਂਟੇਟਰ। ਕ੍ਰਿਕਟ ਦੀ ਗੱਲ ਕਰ ਲਈਏ, ਟੋਨੀ ਗ੍ਰੇਗ ਦੀ ਗੱਲ ਕਰ ਲਈਏ, ਜਾਂ ਕਮੈਂਟਰੀ ਦੇ ਵਿੱਚ ਅਸੀਂ ਸੰਜੇ ਮੰਜਰੇਕਰ ਦੀ ਗੱਲ ਕਰ ਲਈਏ, ਰਮੀਜ਼ ਜ਼ਾਦਾ ਦੀ ਕਰ ਲਈਏ, ਉੱਚਾ ਬੋਲਦੇ ਨੇ। ਇਹਦੇ 'ਚ ਪ੍ਰੈਕਟਿਸ ਕਿੰਨੀ ਚਾਹੀਦੀ ਹੈ ਕਿ ਤੁਸੀਂ ਉੱਚਾ ਬੋਲ ਰਹੇ ਹੋ, ਫੰਬਲ ਵੀ ਨਹੀਂ ਹੋ ਰਹੇ, ਚੀਜ਼ਾਂ ਵੀ ਯਾਦ ਹੈ, ਉਹ ਚੀਜ਼ਾਂ ਜ਼ੇਨ ਨਸ਼ੀਨ ਵੀ ਹੈ, ਪ੍ਰੈਕਟਿਸ ਇਹਦੇ ਵਿੱਚ ਕਿੰਨੀ ਅਮਲ ਦਖਲ ਕਰਦੀ ਹੈ, ਤੇ ਗੋਡ ਗਿਫਟਿਡ ਕਿੰਨੀ ਕੁ ਚੀਜ਼ ਹੈ? ਇਹ ਬਹੁਤ ਸਾਰੀ ਗੋਡ ਗਿਫਟਿਡ ਆ, ਤੇ ਲੇਕਿਨ ਇਹਦੇ ਵਾਸਤੇ ਪ੍ਰੈਕਟਿਸ ਵੀ ਐਵੇਂ ਮੈਂ ਤੇ ਗੁਣਗੁਣਾਉਂਦਾ ਰਹਿਣਾ ਵਾ। ਅੱਛਾ, ਰੈਗੂਲਰੀ ਇੱਧਰ ਉੱਧਰ ਜਾਂਦਿਆਂ ਕੋਈ ਨਜ਼ਮ ਬੋਲ ਲਈ, ਕੋਈ ਸ਼ੇਰੋ ਸ਼ਾਇਰੀ ਕੱਲਾ ਹੀ ਬੋਲਦਾ ਜਾ ਰਿਹਾ, ਕੋਈ ਚੀਜ਼ ਆ ਗਈ ਲਿਖ ਲਈ, ਤੇ ਇਹਦੇ ਵਾਸਤੇ ਆਵਾਜ਼ ਅੱਛੀ ਆ। ਮੈਨੂੰ ਮਾਸ਼ਾਅੱਲਾ ਲੋਕ ਬਹੁਤ ਸਾਰੇ ਕਮੈਂਟ ਕਰਦੇ ਆ ਟੀਵੀ ਚੈਨਲਾਂ ਤੇ ਕਿ ਯਾਰ ਇਸ ਬੰਦੇ ਦੀ ਆਵਾਜ਼ ਦੇ ਵਿੱਚ ਸ਼ਾਈਨਿੰਗ ਬੜੀ ਆ। ਲੇਕਿਨ ਉਹਦੇ ਵਾਸਤੇ ਮੇਰੇ ਵਾਲਦ ਸਾਹਿਬ ਨੇ ਇੱਕ ਮੈਨੂੰ ਨੁਸਖਾ ਦਿੱਤਾ ਸੀ ਕਿ ਜ਼ਿੰਦਗੀ ਦੇ ਵਿੱਚ 2 ਟਾਈਮ ਨਿੰਮ ਦੀ ਮਸਵਾਕ ਕਰਨੀ ਆ, ਤੂੰ ਕੋਈ ਟੂਥਪੇਸਟ ਨਹੀਂ ਕਰਨਾ, ਕੋਈ ਚੀਜ਼ ਨਹੀਂ, ਨਿੰਮ ਦੀ ਮਸਵਾਕ ਕਰੇਗਾ ਤੇਰਾ ਗਲਾ ਨਹੀਂ ਖਰਾਬ ਹੋਏਗਾ, ਔਰ ਨਿੰਮ ਦੀ ਮਸਵਾਕ ਕਰੇਗਾ ਤੈਨੂੰ ਉਹਦੇ ਬਹੁਤ ਸਾਰੇ ਫਾਇਦੇ ਹੋਣਗੇ, ਤੇਰੀ ਆਵਾਜ਼ ਕਲੀਅਰ ਕੱਟ ਜਾਏਗੀ, ਤੇਰਾ ਗਲਾ ਬੈਠੇਗਾ ਨਹੀਂ, ਤੇ ਇਨਸ਼ਾਅੱਲਾ ਤੂੰ ਇਹ ਨਹੀਂ ਛੱਡਣੀ ਫੋੜੇ ਫਿੰਸੀਆਂ ਤੋਂ, ਪਿੱਤ ਤੋਂ। ਬੜੀ ਅੱਛੀ ਚੀਜ਼ ਆ ਨਿੰਮ ਦੇ ਵਿੱਚ, ਅਗਰ ਮੈਂ ਫਾਇਦੇ ਦੱਸਣ ਲੱਪਾਂ ਤੇ ਤੂੰ ਸ਼ਾਮ ਤੱਕ ਗਿਣਦਾ ਰਹੇਗਾ, ਇੰਨੇ ਫਾਇਦੇ ਆ ਬੇਟਾ। ਮੈਂ ਕਿਹਾ ਠੀਕ ਆ ਅੱਬਾ ਜੀ। ਮਾਸ਼ਾਅੱਲਾ ਉਹਨਾਂ ਦੀ ਗੱਲ ਅਪਣਾਈ, ਇਹਦਾ ਮੈਨੂੰ ਬੜਾ ਬੈਨੀਫਿਟ, ਅੱਜ ਤੱਕ ਮੈਂ ਉਹਨਾਂ ਦੀ ਗੱਲ ਦਾ ਇਹ ਫਾਇਦਾ ਲੈ ਰਿਹਾ। ਅੱਛਾ, ਇੱਕ ਇਹਨੂੰ ਯੂਨੀਵਰਸਲ ਟਰੂਥ ਆਖਾਂਗੇ, ਇੱਕ ਬਹੁਤ ਵੱਡਾ ਸੱਚ ਆਖਾਂਗੇ ਕਿ ਬੋਲਣ ਲਈ ਅਲਫਾਜ਼ ਦਾ ਜ਼ਖੀਰਾ ਹੋਣਾ ਬਹੁਤ ਜ਼ਰੂਰੀ ਹੈ, ਕਿ ਉਹ ਅਲਫਾਜ਼ ਦਾ ਸੋਰਸ ਜਿਹੜਾ ਹੈ, ਜਾਂ ਅਲਫਾਜ਼ ਜਿੱਥੋਂ ਲੈਣੇ ਨੇ, ਉਹ 2 ਤਰ੍ਹਾਂ ਕੇ ਨੇ। ਜਾਂ ਤੁਸੀਂ ਆਪ ਲਿਖਾਰੀ ਹੋਵੋ, ਜਾਂ ਤੁਸੀਂ ਬਹੁਤ ਅੱਛੇ ਪੜ੍ਹਤ ਵਾਲੇ ਹੋਵੋ, ਤੁਸੀਂ ਕਿਤਾਬਾਂ ਪੜ੍ਹਦੇ ਹੋਵੋ, ਤੁਸੀਂ ਲਿਖਦੇ ਹੋਵੋ। ਤੁਹਾਡੇ ਕੋਲ ਜਿਹੜਾ ਅਲਫਾਜ਼ ਦਾ ਜ਼ਖੀਰਾ ਵਾ, ਉਹ ਕਿੱਥੋਂ ਆਇਆ, ਉਹਦਾ ਮੰਬਾ ਕੀ ਹੈ? ਇਹ ਅਲਫਾਜ਼ ਤੇ ਸਪੈਸ਼ਲ ਰੱਬ ਦੀ ਦੇਣ ਆ। ਮੇਰੇ ਕੋਲ ਕੋਈ ਕਦੇ ਮੈਂ ਨਾ ਕੋਈ ਚੀਜ਼ ਲਿਖ ਕੇ ਨਹੀਂ ਲੈ ਕੇ ਗਿਆ ਗਰਾਊਂਡ ਦੇ ਵਿੱਚ। ਪਾਕਿਸਤਾਨ ਦੇ ਵਿੱਚ ਮਾਸ਼ਾਅੱਲਾ ਹੁਣ ਬੇਬਾ ਪਲੇਅਰ ਆ, ਹਜ਼ਾਰਾਂ ਪਲੇਅਰ ਆ, ਕੋਈ ਕਿਸੇ ਮਹਿਕਮੇ 'ਚ, ਕੋਈ ਕਿਸੇ ਮਹਿਕਮੇ 'ਚ। ਮੈਨੂੰ ਇਹ ਵੀ ਪਤਾ ਕਿਹੜਾ ਸ਼ਾਗਿਰਦ, ਕਿਹੜਾ ਮਹਿਕਮਾ, ਕਿਹੜਾ ਪਿੰਡ ਹੈ, ਇਹਦੇ ਵਾਲਦ ਦਾ ਕੀ ਨਾਮ ਆ, ਤੇ ਇਹ ਯਾਨੀ ਕਿ ਲਿਖ ਕੇ ਨਹੀਂ ਲਿਜਾਣਾ ਪੈਂਦਾ। ਔਰ ਜਿਹੜੀਆਂ ਵਿੱਚ ਸ਼ੇਰੋ ਸ਼ਾਇਰੀਆਂ ਬੋਲਦਾ ਵਾ ਦੌਰਾਨੇ ਕਮੈਂਟਰੀ, ਇਹ ਮਾਸ਼ਾਅੱਲਾ ਬਸ ਸਮਝੋ ਅੱਲਾਹ ਪਾਕ ਗਿਫਟ ਕਰੀ ਜਾਂਦਾ, ਮੈਂ ਬੋਲਦਾ ਜਾਂਦਾ। ਔਰ ਮੇਰੇ ਵਾਇਰਲ ਹੋਣ ਦੇ ਵਿੱਚ ਬਹੁਤ ਸਾਰੀਆਂ ਮੇਰੀਆਂ ਗੱਲਾਂ ਦੂਸਰੇ ਕਮਾਂਟੇਟਰਸ ਨਾਲੋਂ ਮੁਖਤਲਿਫ ਆ, ਵੱਖਰੀਆਂ ਵਾ, ਤੇ ਅੰਦਾਜ਼ ਤੇ ਅੱਗੇ ਹੀ ਰੱਬ ਨੇ ਵੱਖਰਾ ਹੀ ਦਿੱਤਾ ਵਾ। ਲੇਕਿਨ ਇਹ ਸਾਦਗੀ ਦੀ ਵਜ੍ਹਾ ਤੋਂ ਬਹੁਤ ਸਾਰੇ ਬਜ਼ੁਰਗ ਪਿਆਰ ਕਰਦੇ ਆ, ਔਰ ਇਹ ਲਫ਼ਜ਼ ਜਿਹੜੇ ਨਵੇਂ ਤੋਂ ਨਵੇਂ ਹੁੰਦੇ ਆ, ਇਹਦੇ ਨਾਲ ਆਵਾਮ ਪਿਆਰ ਕਰਦੀ ਆ। ਬਸ ਇਹ ਰੱਬ ਦੀ ਦੇਣ ਆ। ਅੱਛਾ, ਇਹ ਸਾਦਗੀ ਤੋਂ ਹੀ ਮੈਂ ਤੁਹਾਡਾ ਅਗਲਾ ਸਵਾਲ ਕਰਨ ਲੱਗਾ ਸੀ ਕਿ ਜਦੋਂ ਸੋਸ਼ਲ ਮੀਡੀਆ ਆਇਆ, ਜਦੋਂ ਲੋਕਾਂ ਨੂੰ ਫੇਮ ਮਿਲਿਆ, ਲੋਕ ਮਸ਼ਹੂਰ ਹੋਏ, ਲੋਕਾਂ ਨੇ ਕਹਿੰਦੇ ਨੇ ਕਿ ਸ਼ੋਹਰਤ ਤੇ ਦੌਲਤ ਸੰਭਾਲਣਾ ਬੜਾ ਔਖਾ ਕੰਮ ਹੈਗਾ, ਲੇਕਿਨ ਤੁਸੀਂ ਪੂਰੇ ਦੁਨੀਆ 'ਚ ਮਸ਼ਹੂਰ ਹੋ। ਜਿੱਥੇ ਜਿੱਥੇ ਪੰਜਾਬੀ ਵੱਸਦਾ ਏ, ਤੁਹਾਡੀ ਆਵਾਜ਼ ਤੋਂ ਤੁਹਾਨੂੰ ਪਹਿਚਾਣਦੇ ਨੇ, ਤੁਹਾਡੀ ਗੱਲਬਾਤ ਤੋਂ ਤੁਹਾਨੂੰ ਪਹਿਚਾਣਦੇ ਨੇ, ਲੇਕਿਨ ਤੁਹਾਡੀ ਸਾਦਗੀ ਦੀ ਜਿਹੜੀ ਮਿਸਾਲ ਆ ਉਹ ਵੀ ਬੜੀ ਸਾਰਿਆਂ ਦੇ ਸਾਹਮਣੇ ਹੀ ਹੈਗੀ ਆ। ਇਹਦੀ ਕੀ ਰੀਜ਼ਨ ਹੈ ਕਿ ਬੰਦੇ ਦੀ ਹਵਾ ਖਰਾਬ ਨਹੀਂ ਹੋਈ, ਬੰਦੇ ਦੀ ਗਰਦਨ 'ਚ ਸਰੀਆ ਨਹੀਂ ਆਇਆ? ਅੱਲਾਹ ਪਾਕ ਇਹ ਖਾਸ ਬੰਦਿਆਂ ਤੇ ਇੱਕ ਤੇ ਆਕੜ ਨਹੀਂ ਪਸੰਦ ਅੱਲਾਹ ਪਾਕ ਨੂੰ। ਸਹੀ ਗੱਲ। ਇੱਕ ਦੂਸਰੇ ਨੰਬਰ ਤੇ ਮੇਰੇ ਵਾਲਦ ਸਾਹਿਬ ਨੇ ਇੱਕ ਮੈਨੂੰ ਸ਼ੇਰ ਸੁਣਾਇਆ ਸੀ ਕਿ ਫਲ ਲੱਗਦੇ ਨੀਵੀਆਂ ਟਾਹਣੀਆਂ ਨੂੰ, ਵਿਹਲੇ ਮਾਣ ਹੁੰਦੇ ਉਚਾਈ ਦੇ, ਤੇ ਭਾਵੇਂ ਕੂੜ ਅਸਮਾਨ ਬਰਾਬਰ ਹੋਵੇ, ਪੱਲੇ ਝੁਕ ਵੇਂਦੇ ਨੇ ਸਚਾਈ ਦੇ।
ਤੇ ਚੰਗੇ ਸਾਰੀ ਉਮਰ ਦਸੇਂਦੇ ਰਹਿੰਦੇ ਨੇ ਚੰਗੇ ਸੱਜਣਾ ਦੀ ਚੰਗਿਆਈ ਦੇ, ਹੱਥ ਦਿੱਤਿਆਂ ਕਦੋਂ ਡਕੀਂਦੇ ਨੇ ਮੂੰਹ ਲਕਮਾਨ ਖਦਾਈ ਦੇ। ਵਾਹ। ਬੰਦੇ ਦਾ ਮੂੰਹ ਨਹੀਂ ਫੜ ਲੈਣਾ, ਅੱਲਾ ਪਾਕ ਰੰਗ ਲਾਉਂਦਾ ਵਾ, ਸਾਦਗੀ ਅੱਲਾ ਪਾਕ ਨੂੰ ਪਸੰਦ ਆ। ਔਰ ਬਹੁਤ ਸਾਰੇ ਲੋਕ ਇੱਥੇ ਇੱਕ ਲਾਲਾ ਬੈਦੁੱਲਾ ਕੰਬੋ ਸਟਾਰ ਆ ਪਾਕਿਸਤਾਨ ਦਾ, ਉਹਨਾਂ ਦੇ ਮੈਚ ਹੋਇਆ ਤੇ ਉੱਥੇ ਨਾ ਮੈਨੂੰ ਬੰਦਿਆਂ ਨੇ ਕਿਹਾ ਗਰਾਊਂਡ ਦੇ ਵਿੱਚ, ਮੈਂ ਨਾ ਹੁੱਕੇ ਦੀ ਤਲਾਸ਼ 'ਚ ਸੀ ਕਿਸੇ ਬਾਬਿਆਂ ਕੋ ਬਵਾਂ। ਹੁੱਕੇ ਦਾ ਬਹਾਨਾ ਹੁੰਦਾ ਬਾਬਿਆਂ ਦੀਆਂ ਗੱਲਾਂ ਲੈਣ ਵਾਸਤੇ, ਮੈਂ ਸਪੈਸ਼ਲ ਬਜ਼ੁਰਗਾਂ ਕੋ ਜਾਣਾ। ਤੇ ਹੁੱਕੇ ਦੀ ਮੇਰੀ ਨਜ਼ਮ ਵੀ ਮਾਸ਼ਾਅੱਲਾ 5 ਮਿਲੀਅਨ ਲੱਗ ਗਏ ਸੀ 2 ਦਿਨਾਂ ਦੇ ਵਿੱਚ ਹੀ, ਇਹ ਨਜ਼ਮ ਬੜੀ ਵਾਇਰਲ ਹੋਈ। ਤੇ ਮੈਂ ਬਾਬਿਆਂ ਦੇ ਲੱਭਦਿਆਂ ਹੁੱਕਾ ਗਰਾਊਂਡ 'ਚ ਹੀ ਫਿਰ ਰਿਹਾ ਤੇ ਕਿਸੇ ਬਾਹਰੋਂ ਲੜਕੇ ਨੇ ਨਾ ਵੀਡੀਓ ਬਣਾਈ ਤੇ ਮੈਨੂੰ ਕਹਿੰਦਾ ਯਾਰ ਤੂੰ ਸਾਡੇ ਕੋਲ ਥੱਲੇ ਵੀ ਬਹਿ ਸਕਦਾ, ਜ਼ਮੀਨ ਤੇ ਮਿੱਟੀ ਵਾਲਾ ਗਰਾਊਂਡ ਸੀ ਲਾਲੇ ਬੈਦੁੱਲਾ ਦੇ ਪਿੰਡ। ਮੈਂ ਕਿਹਾ ਯਾਰ ਤੁਹਾਡੇ ਕੋਲ ਬਹਿ ਜਾ ਨਾ, ਮੈਂ ਥੱਲੇ ਬੈਠਾ ਨਾ। ਉਹ ਪਿੱਛੋਂ ਜਿਹੜਾ ਵੀਡੀਓ ਬਣਾ ਰਿਹਾ ਸੀ ਉਹਦੇ ਟੋਟਲ ਫਾਲੋਵਰ 136 ਸੀ। ਅੱਛਾ। ਉਹਨਾਂ ਨੇ ਉਹ ਮੇਰੀ ਨਾ ਵੀਡੀਓ ਲਾਈ, ਉੱਚੀਆਂ ਬੈਠਕਾਂ ਵਾਲੇ ਨਹੀਂ ਕਦੋਂ ਬਹਿੰਦੇ ਨੇ ਥਾਂ ਨੀਵੇਂ, ਗਾਣਾ ਜਿਹਾ ਲਾ ਕੇ ਮੈਨੂੰ ਚੱਲਦੇ ਫਿਰਦੇ ਦੀ ਨਾ ਉਹ ਲਾਲੇ ਬੈਦੁੱਲਾ ਦੇ ਪਿੰਡ ਵੀਡੀਓ ਉਹਨਾਂ ਨੇ ਅਪਲੋਡ ਕਰਤੀ ਟਿਕਟੌਕ ਤੇ। ਸਹੀ ਹੈ। ਤੇ ਰਾਤ ਨੂੰ ਦੇਖਿਆ 32,000 ਕੇ। ਅੱਛਾ। ਉਹਦਾ ਟੋਟਲ ਯਾਨੀ ਕਿ ਫਾਲੋਵਰ ਜਿਹੜੇ ਸੀ ਵਿਊਜ਼ ਉਹ ਟੋਟਲ 32,000 ਨਹੀਂ ਸੀ, ਉਹਦੀ ਸਾਰੀ ਆਈਡੀ ਤੇ 200-300 ਵੀਡੀਓ ਸੀ। ਸਹੀ ਹੈ। ਤੇ ਉਹ 32,000 ਅਗਲੇ ਦਿਨ 74,000 ਉਹਦੀ ਆਈਡੀ ਬੜੀ ਵਾਇਰਲ ਹੋਈ। ਤੇ ਕੋਈ ਇਹ ਸਾਦਗੀ ਦੀ ਵਜ੍ਹਾ ਤੋਂ ਮੈਨੂੰ ਮਾਸ਼ਾਅੱਲਾ ਬਹੁਤ ਸਾਰਾ ਫੇਮ ਮਿਲਿਆ। ਸਾਦਗੀ ਦੀ ਵਜ੍ਹਾ ਤੋਂ ਮੇਰੇ ਨਾਲ ਮਾੜੇ ਤੋਂ ਮਾੜਾ, ਨਿਕੰਮੇ ਤੋਂ ਨਿਕੰਮਾ, ਪਾਟੇ ਕੱਪੜਿਆਂ ਵਾਲਾ ਗਰੀਬ ਉਹ ਆਣ ਕੇ ਮੈਨੂੰ ਜੱਫੀ ਪਾ ਕੇ ਮਿਲਦਾ। ਮੇਰੇ ਕਈ ਦਫਾ ਨਾ ਇਹ ਕੱਪੜੇ ਖਰਾਬ ਹੋ ਜਾਂਦੇ ਆ, ਗਰਮੀ ਦਾ ਮੌਸਮ ਆ, ਟੈਂਪਰੇਚਰ 42-43 ਡਿਗਰੀ ਸੈਂਟੀਗ੍ਰੇਡ ਆ, ਪਸੀਨਾ ਆਇਆ ਹੁੰਦਾ, ਲੇਕਿਨ ਮੈਂ ਕਤਨ ਮੱਥੇ ਵੱਟ ਨਹੀਂ ਪਾਏ ਕਿਉਂਕਿ ਉਹਦੇ ਦਿਲ ਦੇ ਜਿਹੜੇ ਵਿੱਚ ਅਰਮਾਨ ਆ ਉਹ ਮੇਰੇ ਵਾਸਤੇ ਜੇ ਉਹ ਸੋਚਦਾ ਉਹਦੇ ਨਾਲ ਮੈਂ ਅੱਛਾ ਹੋ ਕੇ ਮਿਲਣ ਦੀ ਕੋਸ਼ਿਸ਼ ਕਰ। ਕਿਆ ਬਸ ਇਹ ਮਤਲਬ ਸਾਦਗੀ ਬਹੁਤ ਅੱਛੀ ਚੀਜ਼ ਆ, ਹਰ ਬੰਦੇ ਨੂੰ ਅਪਣਾਉਣੀ ਚਾਹੀਦੀ ਆ। ਔਰ ਮੈਂ ਦੇਖਿਆ ਅਬੈਦੁੱਲਾ ਰਾਜਪੂਤ ਨੂੰ ਮੈਂ ਇੱਕ ਦਿਨ ਪੁੱਛਿਆ ਵੀ ਤੂੰ ਆ ਬੁਲਬੁਲੇ ਮਾਰਦਾ ਵਾ, ਪੱਟਾਂ ਤੇ ਥਾਪੀ ਮਾਰਦਾ। ਉਹਨੇ ਕਿਹਾ ਮੇਰਾ ਅੰਦਰੋਂ ਕੋਈ ਸ਼ੈਬ ਨਾ ਮੇਰਾ ਬੁਲਬੁਲਾ ਵੱਜਦਾ ਨਾ ਮੈਂ ਪੱਟਾਂ ਤੇ ਥਾਪੀ ਮਾਰਦਾ, ਮੈਂ ਸਿਰਫ ਆਪਣੇ ਫੈਨ ਫਾਲੋਵਰ ਨੂੰ ਰਾਜ਼ੀ ਕਰਨਾ ਚਾਹੁੰਦਾ ਕਿ ਮੈਂ ਬੱਲੇ ਬੱਲੇ ਮੈਂ ਬੰਬ ਕੱਢਤੀ ਆ, ਮੇਰਾ ਸਟਾਈਲ ਉਹ ਵੇਖਦਿਆ। ਮੈਂ ਅੰਦਰੋਂ ਬਹੁਤ ਮਰਿਆ ਮਿਟਿਆ ਬੰਦਾ ਵਾਂ, ਮੈਨੂੰ ਮੇਰਾ ਜ਼ੇਬ ਹੀ ਨਹੀਂ ਦਿੰਦਾ ਕਿ ਮੈਂ ਕਿਸੇ ਨੂੰ ਬੁਲਬੁਲਾ ਮਾਰਾਂ। ਸਿਰਫ ਫੈਨ ਫਾਲੋਵਰ ਮੈਨੂੰ ਰਾਤ ਨੂੰ ਮੈਸੇਜ ਕਰਦੇ ਆ, ਉਹ ਤੂੰ ਜਰਾ ਬਾਹਾਂ ਖੜੀਆਂ ਕਰਿਆ ਕਰ, ਤੂੰ ਆਹ ਸਟਾਈਲ ਆਪਣਾ। ਯਾਨੀ ਕਿ ਉਹ ਸਾਦਾ ਬੰਦੇ ਆ। ਨਫੀਸ ਗੁੱਜਰ ਦੇਖ ਲਓ, ਆਲਮੀ ਸ਼ੋਹਰਤ ਮਿਲੀ ਆ, ਸਾਦਾ ਬੰਦਾ ਇੱਕ ਦਿਨ ਸਾਡੇ ਨਾਲ ਥੱਲੇ ਬੈਠਾ ਜ਼ਮੀਨ ਤੇ ਮਿੱਟੀ ਤੇ। ਇਸੇ ਤਰ੍ਹਾਂ ਹੀ ਇਹ ਜਿੰਨੇ ਵੀ ਵੱਡੇ ਸਟਾਰ ਬਣੇ ਆ ਨਾ, ਉਹ ਬਹੁਤ ਸਾਰੇ ਮਾੜੇ ਲੋਕਾਂ ਨਾਲ ਮੁਹੱਬਤ ਕਰਦੇ ਆ, ਉਹਨਾਂ ਨਾਲ ਮਾੜਾ ਹੀ ਬਣ ਕੇ ਰਹਿੰਦੇ ਆ। ਤੇ ਅੱਲਾਹ ਪਾਕ ਵੀ ਰਾਜ਼ੀ ਹੁੰਦਾ ਵਾ, ਆਕੜ ਅੱਲਾਹ ਪਾਕ ਨੂੰ ਵੀ ਨਹੀਂ ਪਸੰਦ ਇਸ ਕਰਕੇ। ਅੱਛਾ ਅਫਜ਼ਲ ਯਾਸਰ ਸਾਹਿਬ, ਇਹ ਦੱਸੋ ਕਿ ਲਿਖਣ ਦੀ, ਪੜ੍ਹਨ ਦੀ, ਬੋਲਣ ਦੀ, ਲਫ਼ਜ਼ਾਂ ਦੀ ਅਦਾਇਗੀ ਦੀ ਇਹ ਤਰਬੀਅਤ, ਇਹ ਤੁਹਾਨੂੰ ਫਨ ਜਿਹੜਾ ਸੀ ਵਾਲਦ ਸਾਹਿਬ ਵੱਲੋਂ ਟ੍ਰਾਂਸਫਰ ਹੋ ਗਿਆ, ਵਾਲਦ ਸਾਹਿਬ ਨੇ ਨਸੀਹਤਾਂ ਵੀ ਕਰਤੀਆਂ ਕਿ ਇਹ ਪੜ੍ਹਨਾ, ਇਹ ਲਿਟਰੇਚਰ ਪੜ੍ਹਨਾ, ਇਹ ਲਿਟਰੇਚਰ ਨਹੀਂ ਪੜ੍ਹਨਾ। ਦੁਨਿਆਵੀ ਤੌਰ 'ਤੇ ਜਦੋਂ ਫੀਲਡ 'ਚ ਆਏ ਹੋ ਉਦੋਂ ਕਿਸੇ ਨੂੰ ਉਸਤਾਦ ਬਣਾਇਆ ਜਾਂ ਉਦੋਂ ਕਿਸੇ ਨੇ ਰਹਿਨੁਮਾਈ ਕੀਤੀ? ਉਸਤਾਦ ਤੇ ਜ਼ਮਾਨਾ ਵਾ। ਹਾਂ। ਤੇ ਇਹ ਬੰਦੇ ਨੂੰ ਨਾ ਠੋਕਰਾਂ ਲੱਗ ਕੇ ਇਹ ਪਤਾ ਲੱਗ ਜਾਂਦਾ। ਉੱਦਾਂ ਮੇਰਾ ਉਸਤਾਦ ਮਾਸ਼ਾਅੱਲਾ ਦਿਲੋਂ ਜੇ ਇਹਨਾਂ ਨੂੰ ਮੈਂ ਉਸਤਾਦ ਮੰਨਿਆ, ਉਸਤਾਦ ਡਾਕਟਰ ਜ਼ੈਡ ਬੁਖਾਰੀ ਸਾਹਿਬ, ਗੋਲਡ ਮੈਡਲ। ਵਾਹ ਵਾਹ ਵਾਹ। ਤੇ ਬੜਾ ਨਾ ਬਹੁਤ ਸਾਰਾ ਮੇਰੇ ਕੋਲ ਪਿੰਡ ਵੀ ਆਏ, ਮੈਨੂੰ ਬੜੀ ਮੁਹੱਬਤ ਦਿੱਤੀ ਆ ਉਹਨਾਂ ਦੀ। ਮੈਨੂੰ ਲਫ਼ਜ਼ ਰੰਦੀਫ ਕਾਫੀ ਉਹਨਾਂ ਦੇ ਬੜੇ ਪਸੰਦ ਸੀ। ਉਹਨਾਂ ਦੀ ਬੋਲਣ ਦੀ ਵਜ੍ਹਾ ਤੋਂ, ਉਹਨਾਂ ਦੇ ਲਫ਼ਜ਼ਾਂ ਦੀ ਵਜ੍ਹਾ ਤੋਂ, ਮੈਂ ਉਹਨਾਂ ਦੇ ਕੋਲ ਲਫ਼ਜ਼ਾਂ ਦੀ ਵਜ੍ਹਾ ਤੋਂ ਆਪਣੀ ਸ਼ਾਇਰੀ ਵੀ ਉੱਦਾਂ ਦੀ ਕਰ ਲਈ। ਤੇ ਦੂਸਰੇ ਨੰਬਰ 'ਤੇ ਬੰਦਿਆਂ ਨੂੰ ਪਤਾ ਲੱਗਦਾ ਵਾ ਠੋਕਰਾਂ ਖਾ ਕੇ। ਇੱਕ ਸ਼ੇਰ ਸੀ ਕਿ ਜਦੋਂ ਕੁਝ ਵੀ ਕੋਲ ਨਹੀਂ ਹੁੰਦਾ, ਹੱਥ ਦੇ ਵਿੱਚ ਕਸ਼ਕੋਲ ਨਹੀਂ ਹੁੰਦਾ, ਤੇ ਲੱਖਾਂ ਹੀ ਠੇਡੇ ਖਾਣੇ ਪੈਂਦੇ, ਐਵੇਂ ਵੱਟਾ ਗੋਲ ਨਹੀਂ ਹੁੰਦਾ, ਲੱਖਾਂ ਹੀ ਠੇਡੇ ਖਾਣੇ ਪੈਂਦੇ। ਉਹ ਰੰਗ ਬਰੰਗੀ ਦੁਨੀਆ ਤੇ ਵੰਨ ਸਵੰਨੀਆਂ ਸ਼ਕਲਾਂ, ਚੰਗੇ ਲੋਕ ਯਾਦਾਂ ਦੇ ਜਾਂਦੇ, ਮਾੜੇ ਦੇ ਜਾਂਦੇ ਅਖਲਾਂ। ਉਹ ਇਦਾਂ ਲੱਭ ਗਈਆਂ ਗੱਲਾਂ। ਵਾਹ ਜੀ ਵਾਹ, ਵਾਹ ਵਾਹ ਜੀ। ਅੱਛਾ ਇਹ ਦੱਸਣਾ ਕਿ ਸੋਸ਼ਲ ਮੀਡੀਆ ਜਾਂ ਡਿਜੀਟਲ ਮੀਡੀਆ ਆਉਣ ਤੋਂ ਪਹਿਲੇ ਕਬੱਡੀ ਸੀ, ਸਾਰੀਆਂ ਖੇਡਾਂ ਮੌਜੂਦ ਸੀ, ਲੇਕਿਨ ਜਦੋਂ ਸੋਸ਼ਲ ਮੀਡੀਆ ਆਇਆ, ਜਦੋਂ ਡਿਜੀਟਲ ਮੀਡੀਆ ਆਇਆ, ਬਹੁਤ ਸਾਰੇ ਲੋਕ ਸਾਹਮਣੇ ਆਏ। ਤੁਸੀਂ ਨਹੀਂ ਸਮਝਦੇ ਕਿ ਉਹ ਪਲੇਅਰ ਜਿਨ੍ਹਾਂ ਨੂੰ ਡਿਜੀਟਲ ਮੀਡੀਆ ਜਾਂ ਸੋਸ਼ਲ ਮੀਡੀਆ ਨਾ ਹੋਣ ਦੀ ਵਜ੍ਹਾ ਤੋਂ ਉਹ ਫੇਮ ਨਹੀਂ ਮਿਲ ਸਕਿਆ? ਯਾਨੀ ਕਿ ਅਸੀਂ ਇੱਕ ਪਿੰਡ ਗਏ ਸੀ, ਸਾਨੂੰ ਉੱਥੇ ਦੱਸਿਆ ਵੀ ਉੱਥੇ ਕੋਈ ਸ਼ਬਾਜ਼ ਨੰਬਰਦਾਰ ਸੀ ਤੇ ਬਹੁਤ ਕਬੱਡੀ ਦਾ ਤਗੜਾ ਪਲੇਅਰ ਸੀ,
2-4 ਲੋਕਾਂ ਦਾ ਹੋਰ ਨਾਂ ਲਿਆ, ਲੇਕਿਨ ਬਦਕਿਸਮਤੀ ਨਾਲ ਕੋਈ ਵੀਡੀਓ ਨਹੀਂ, ਕੋਈ ਫੋਟੋ ਨਹੀਂ। ਤੁਸੀਂ ਨਹੀਂ ਸਮਝਦੇ ਕਿ ਉਹਨਾਂ ਪਲੇਅਰਾਂ ਨੂੰ ਜਾਂ ਉਹਨਾਂ ਨੂੰ ਖਰਾਜੇ ਤਹਿਸੀਨ ਪੇਸ਼ ਕਰਨ ਲਈ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਕਬੱਡੀ ਨਾਲ ਐਸੋਸੀਏਟ ਕੀਤਾ ਜਾਵੇ, ਜੋੜਿਆ ਜਾਵੇ, ਅਗਰ ਉਹ ਹਯਾਤ ਨੇ? ਬਿਲਕੁਲ ਤੁਹਾਡੀ ਗੱਲ, ਇਹ ਤੇ ਜਿਸ ਤਰ੍ਹਾਂ ਇੰਡੋਜ਼ ਟੀਵੀ ਵੱਡਾ ਨਾਮ ਆ, ਇਸੇ ਤਰ੍ਹਾਂ ਹੀ ਬਈ ਸੋਚ ਵੀ ਇਹਨਾਂ ਲੋਕਾਂ ਦੀ ਅੱਛੀ ਆ। ਤੁਹਾਡੀ ਗੱਲ ਮੈਨੂੰ ਬਹੁਤ ਅੱਛੀ ਲੱਗੀ। ਮੇਰਾ ਆਪਣਾ ਬਜ਼ਾਤੇ ਖੁਦ ਇਹ ਦਿਲ ਕਰਦਾ ਕਿ ਜਿਹੜੇ ਲੋਕਾਂ ਨੂੰ ਮੀਡੀਆ ਤੇ ਵਾਇਰਲ ਨਹੀਂ ਹੋਏ, ਇੱਕ ਉਸਤਾਦ ਬਾਬਾ ਜਾਨਾ ਗੁੱਜਰ ਸਮੁੰਦਰੀ ਦਾ 468 ਦੇ ਗਰਾਊਂਡਾਂ ਦੀ ਟ੍ਰੇਨਿੰਗ ਕਰਾਉਂਦਾ, ਉਹਦੇ 3-4 ਸ਼ਾਗਿਰਦ ਵਰਲਡ ਕੱਪ ਖੇਡੇ ਆ, ਹੁਣ ਵੀ ਕੈਨੇਡਾ ਖੇਡ ਰਹੇ ਆ। ਤੇ ਉਹਨਾਂ ਦੀ ਕਬੱਡੀ ਇਸ ਤਰ੍ਹਾਂ ਕਈ ਮਹੀਨੇ ਉਹਨਾਂ ਨੂੰ ਜੱਫਾ ਨਹੀਂ ਹੋਇਆ, ਇੱਕ ਮੈਚ ਕਈ ਮਹੀਨੇ, ਲੇਕਿਨ ਉਹਨਾਂ ਦੀ ਕਬੱਡੀ ਨਹੀਂ ਮਿਲੇਗੀ, ਨਹੀਂ ਲੱਭੇਗੀ, ਕਿਉਂਕਿ ਉਹ 50 ਸਾਲ ਪਹਿਲੇ ਖੇਡ ਗਏ। ਉਦੋਂ ਇਹ ਜਿਹੜਾ ਹੁਣ ਡਿਜੀਟਲ ਮੀਡੀਆ, ਸੋਸ਼ਲ ਮੀਡੀਆ, ਇਹਨੇ ਤੇ ਬੰਬ ਕੱਢਤੀ ਆ। ਜਿਹਨੇ ਮਾੜੀ ਜਿਹੀ ਵੀ ਪਰਫਾਰਮੈਂਸ ਕੀਤੀ ਆ ਰਾਤ ਨੂੰ, ਉਹ ਵਾਇਰਲ ਹੋ ਗਿਆ। ਤੇ ਮੀਡੀਆ ਦਾ ਬਹੁਤ ਹੱਥ ਆ ਪਲੇਅਰਾਂ ਦਾ ਉੱਤੇ ਲਿਆਉਣ ਦੇ ਵਿੱਚ, ਪਲੇਅਰਾਂ ਦਾ ਮਾਣ ਵਧਾਉਣ ਦੇ ਵਿੱਚ। ਮੇਰੇ ਪਿੰਡ ਦਾ ਇੱਕ 30 ਚੱਕ ਦਾ ਆਸ਼ਕ ਡੋਗਰ ਹੋਇਆ, ਉਹਨਾਂ ਨੇ ਵੀ ਮਾਸ਼ਾਅੱਲਾ ਐਡੀ ਤਗੜੀ ਕਬੱਡੀ ਖੇਲੀ ਆ, ਲੇਕਿਨ ਅੱਜ ਤੋਂ 50 ਸਾਲ ਪਹਿਲੇ ਇਹ ਉਹਦੀ ਇੱਕ ਦਿਨ ਵੀ ਨਹੀਂ, ਇੱਕ ਕੌਡੀ ਵੀ ਨਹੀਂ ਮਿਲਦੀ। ਮੀਡੀਆ ਹੈ ਨਹੀਂ ਸੀ। ਮੀਡੀਆ ਆਉਣ ਨਾਲ ਇਹ ਲੋਕਾਂ ਦੇ ਕੌਨਫੀਡੈਂਸ ਡਿਵੈਲਪ ਹੋਏ ਆ, ਲੋਕਾਂ ਦੀਆਂ ਪਰਫਾਰਮੈਂਸਾਂ ਡਿਵੈਲਪ ਹੋਈਆਂ, ਲੋਕਾਂ ਨੂੰ ਫੇਮ ਮਿਲਿਆ, ਲੋਕਾਂ ਨੂੰ ਸ਼ੋਹਰਤ ਮਿਲੀ। ਲੋਕਾਂ ਨੂੰ ਮੈਂ ਹੀ ਆ, ਮੇਰੀ ਮਾਸ਼ਾਅੱਲਾ ਹਰ ਗਰਾਊਂਡ ਦੇ ਵਿੱਚ ਮੇਰੇ ਨਾਲ ਸੈਂਕੜਿਆਂ ਦੀ ਤਾਦਾਦ 'ਚ ਲੋਕ ਇਕੱਠੇ ਹੁੰਦੇ ਆ। ਮੇਰੀ ਆਪਣੀ ਆਈਡੀ ਹੈ ਨਹੀਂ, ਨਾ ਮੈਂ ਟਿਕਟੋਕਰ ਨਾ ਮੈਂ ਕੋਈ ਐਡਾ ਵੱਡਾ, ਲੇਕਿਨ ਉਹ YouTube ਤੇ ਮੇਰਾ ਨਾਮ ਲਿਖੋ, ਰਾਣਾ ਅਫਜ਼ਲ ਯਾਸਰ, ਹਰ ਸ਼ੈ ਆ ਜਾਏਗਾ। ਗੂਗਲ ਤੇ ਨਾਮ ਲਿਖੋ, ਸਰਚ ਕਰੋ, ਮੀਡੀਆ ਦੀ ਵਜ੍ਹਾ ਹੀ ਆ। ਮੇਰੀਆਂ ਗੱਲਾਂ ਮਿਲੀਅਨ ਲੱਗੇ ਆ ਮੀਡੀਆ ਦੀ ਵਜ੍ਹਾ ਤੋਂ। ਜਿਹੜਾ ਮੇਰੇ ਨਾਲ ਵੀਡੀਓ ਬਣਾਉਂਦਾ, ਉਹ ਅਪਲੋਡ ਕਰਦਾ, ਉਹਨੂੰ ਬੜੇ ਫੇਮ ਮਿਲਦੇ, ਬੜੀ ਬੱਲੇ ਬੱਲੇ ਹੁੰਦੀ ਆ। ਉਹ ਬਕਾਇਦਾ ਮੇਰੇ ਘਰ ਆਣ ਕੇ, ਮੇਰੇ ਕੋਲ ਹੁਣ ਮਾਸ਼ਾਅੱਲਾ ਸੁਬਾਹ ਸ਼ਾਮ ਕਾਫੀ ਲੋਕ ਆਉਂਦੇ ਆ ਘਰ, ਵੀ ਵੀਡੀਓ ਬਣਾਉਣ ਵਾਲਿਆਂ ਦੇ ਮੈਸੇਜ ਆਉਂਦੇ ਆ। ਤੇ ਇਸ ਕਰਕੇ ਮੀਡੀਆ ਦਾ ਬਹੁਤ ਅੱਛਾ ਕਿਰਦਾਰ ਆ ਇਸ ਮਾਮਲੇ 'ਚ। ਮੀਡੀਆ ਨੇ ਬਹੁਤ ਸਾਰਾ ਇਹ ਪਲੇਅਰਾਂ ਨੂੰ ਫੇਮ ਦਿੱਤਾ। ਅੱਛਾ, ਥੋੜ੍ਹਾ ਜਿਹਾ ਅਸੀਂ ਕਬੱਡੀ ਦੀ ਟੈਕਨੀਕਲੀ ਜਾਵਾਂਗੇ ਕਿ ਅਗਰ ਕੋਈ XYZ ਕੋਈ ਬੰਦਾ ਵੀ ਉਹ ਤੁਹਾਡੇ ਕੋਲ ਆਉਂਦਾ ਹੈ ਤੇ ਉਹ ਕਹਿੰਦਾ ਜੀ ਕਿ ਮੈਂ ਕਮੈਂਟੇਟਰ ਬਣਨਾ, ਮੈਨੂੰ ਦੱਸੋ ਕਿ ਨੁਸਖਾ ਕੀ ਹੈ, ਕਿੱਦਾਂ ਬਣ ਸਕਦਾ, ਉਹਨੂੰ ਕੀ ਨਸੀਹਤ ਕਰੋਗੇ ਅੱਛਾ ਕਮੈਂਟੇਟਰ ਬਣਨ ਲਈ? ਚਲੋ ਅੱਛੇ ਪਲੇਅਰ ਲਈ ਤਾਂ ਕੋਚਿਸ ਮੌਜੂਦ ਨੇ, ਅੱਛੇ ਪਲੇਅਰ ਲਈ ਟ੍ਰੇਨਿੰਗਸ ਮੌਜੂਦ ਨੇ, YouTube ਤੇ ਵੀਡੀਓਜ਼ ਪਈਆਂ ਨੇ ਕਿ ਸਵੇਰੇ ਉੱਠੋ, ਜਿਮ ਕਰੋ, ਇੰਨੀ ਕਸਰਤ ਕਰੋ, ਬਦਾਮ ਖਾਓ, ਦੁੱਧ ਪੀਓ, ਇਹ ਕਰੋ, ਉਹ ਕਰੋ। ਅੱਛਾ ਕਮੈਂਟੇਟਰ ਬਣਨ ਵਾਸਤੇ ਕੀ ਕਰਨਾ? ਅੱਛਾ ਕਮੈਂਟੇਟਰ ਬਣਨ ਵਾਸਤੇ ਮਾਸ਼ਾਅੱਲਾ ਮੇਰੇ ਕੋਲ ਹੁਣ 26 ਸ਼ਾਗਿਰਦ ਆ ਮੇਰੇ ਕਮੈਂਟਰੀ ਦੇ ਵਿੱਚ। ਤੇ ਬਹੁਤ ਸਾਰੇ ਪਾਕਿਸਤਾਨ ਦੇ ਉਸਤਾਦ ਆ ਜਿਹੜੇ ਕਮੈਂਟੇਟਰ ਅਗਲਾ ਬਣਾਉਣਾ ਹੀ ਨਹੀਂ ਚਾਹੁੰਦੇ। ਉਹ ਉਹਨਾਂ ਦੀ ਮਿਸਾਲ ਹੁੰਦੀ ਆ ਕਿ ਆਪਣੇ ਪੈਰਾਂ ਤੇ ਆਪ ਕੁਹਾੜੀ ਨਹੀਂ ਮਾਰਨੀ। ਅਗਰ ਤੁਸੀਂ ਕਮੈਂਟੇਟਰ ਬਣੋਗੇ ਤਾਂ ਸਾਨੂੰ ਕੌਣ ਪੁੱਛੇਗਾ? ਇਸ ਕਰਕੇ ਇਹ ਸ਼ੋਭਾ ਥੋੜਾ ਜਿਹਾ ਮੁਖਤਲਿਫ ਆ ਦੂਸਰਿਆਂ ਨਾਲ ਇਹਦੇ ਵਿੱਚ। ਲੇਕਿਨ ਮੈਂ ਅੱਲਾਹ ਪਾਕ ਕਹਿੰਦਾ ਵੀ ਇਹ ਹਰ ਬੰਦੇ ਦੇ ਨਸੀਬ ਵੱਖਰੇ, ਹਰ ਬੰਦੇ ਦੀ ਸੋਚ ਵੱਖਰੀ। ਮੈਂ ਇਹ ਚੀਜ਼ਾਂ ਮੱਦੇ ਨਜ਼ਰ ਰੱਖਦਿਆਂ ਹੋਇਆ, ਮੇਰੇ ਵਾਲਾ ਸਾਹਿਬ ਨੇ ਵੀ ਇਹ ਗੱਲਾਂ ਦੱਸੀਆਂ, ਪੁੱਤ ਤੇਰੇ ਮੁਕੱਦਰ ਤੇਰੇ ਨਾਲ, ਦੂਸਰਿਆਂ ਦੇ ਮੁਕੱਦਰ ਦੂਸਰਿਆਂ ਨਾਲ। ਤੇ ਮੈਂ ਮਾਸ਼ਾਅੱਲਾ ਸ਼ਾਗਿਰਦਾਂ ਵਾਲੀ ਤੇ ਲੈਣ ਹੀ ਲਾਈ ਪਈ ਆ। ਮਲਕ ਨਵਾਜ਼ ਆ, ਤੇ ਜਿਹੜਾ ਵੀ ਸ਼ਾਗਿਰਦ ਇਸ ਇਲਾਕੇ ਦੇ ਵਿੱਚ ਬਣਿਆ, ਇੱਕ ਸੈਫ ਆ 119 ਦਾ, ਤੇ ਇਸ ਤਰ੍ਹਾਂ ਹੀ ਸ਼ਾਗਿਰਦ 25-26 ਸ਼ਾਗਿਰਦ ਆ। ਜਿਹੜਾ ਥੋੜਾ ਜਿਹਾ ਵੀ ਉੱਪਰ ਹੁੰਦਾ ਉਹ ਅੱਲਾ ਦੀ ਸਪੁਰਦ ਆਪਣੇ ਪੈਰਾਂ ਤੇ ਆਪ ਖਲੋਣ ਵਾਲਾ ਹੁੰਦਾ। ਯਾਨੀ ਕਿ ਜਦੋਂ ਥੋੜੇ ਜਿਹੇ ਪੈਰਾਂ ਤੇ ਯਾਨੀ ਕਿ ਉਹਨਾਂ ਨੂੰ ਸੱਦਣ ਲੱਗ ਪੈਂਦੇ ਲੋਕ, ਤੇ ਉਹ ਫਿਰ ਅੱਲਾ ਦੀ ਸਪੁਰਦ। ਕਿਉਂਕਿ ਮੈਂ ਮਾਸ਼ਾਅੱਲਾ 1-2 ਮਹੀਨਿਆਂ ਦੇ ਵਿੱਚ ਹੀ ਉਹਨਾਂ ਨੂੰ ਇਹ ਮਸ਼ਵਰਾ ਦੇਣਾ, ਬੇਟਾ ਇੱਕ ਤੇ ਕਿਸੇ ਦੇ ਕੋਲ ਵੀ ਤੁਸੀਂ ਜਾਣਾ ਵਾ ਗੈਰ ਪਾਰਲਮਾਨੀ ਲਫ਼ਜ਼ ਨਹੀਂ ਇਸਤੇਮਾਲ ਕਰਨੇ। ਇੱਕ ਦੂਸਰੇ ਨੰਬਰ ਤੇ ਜਿਹਦਾ ਵੀ ਜਾਣਾ ਵਾ ਤੁਸੀਂ ਕਬੱਡੀ ਦੀ ਕਮੈਂਟਰੀ ਦੀ ਗੱਲ ਕਰਨੀ ਆ। ਕਮੈਂਟਰੀ ਦਾ ਮਾਇਨਾ ਹੀ ਇਹ ਆ ਕਿ ਜੋ ਕੁਛ ਤੁਸੀਂ ਦੇਖ ਰਹੇ ਆ ਆਪਣੀ ਆਵਾਮ ਨੂੰ ਦੱਸੋ, ਕਿਹੜਾ ਪਲੇਅਰ ਆ, ਕਿਹੜਾ ਪਿੰਡ ਆ, ਕਿਹੜਾ ਮਹਿਕਮਾ ਵਾ। ਇਹਦੇ ਵਿੱਚ ਸ਼ੇਅਰ ਤੁਸੀਂ ਬੋਲੋ, ਕਿਸੇ ਦਾ ਬੋਲੋ, ਸ਼ੇਅਰ ਵੀ ਐਸਾ ਹੋਵੇ ਜਿਹਦੇ ਵਿੱਚ ਅਦਬ ਵਾਲੇ ਲਫ਼ਾਜ਼ ਯੂਜ਼ ਕੀਤੇ ਜਾਣ। ਤੇ ਪਲੇਅਰਾਂ ਦੇ ਨਾਲ ਕਮੈਂਟਰੀ ਦੇ ਨਾਲ ਜੁੜਨਾ ਵਾ ਔਰ ਲੋਕਾਂ ਨੂੰ ਇਹੋ ਹੀ ਤਾਰਫ ਕਰਾਉਣਾ ਵਾ ਔਰ ਨਜ਼ਮਾਂ ਐਸੀਆਂ ਬੋਲਣੀਆਂ ਵਾ ਕਿ ਤੁਹਾਡੀਆਂ ਗੱਲਾਂ ਸੁਣਨ ਤੋਂ ਬਾਅਦ ਲੋਕਾਂ ਦੇ ਦਿਲ ਵਿੱਚ ਦਰਦ ਵਧੇ, ਲੋਕ ਅੱਛੀਆਂ ਗੱਲਾਂ ਤੁਹਾਡੇ ਕੋਲੋਂ ਲੈਣ, ਯਾਨੀ ਕਿ ਤੁਹਾਡੇ ਕੋਲੋਂ ਸਬਕ ਸਿੱਖਣ। ਤੇ ਤੁਸੀਂ ਪੂਰੀ ਅਦਾਇਗੀ ਕਰਨੀ ਆ ਔਰ ਇਨਸ਼ਾਅੱਲਾ ਤੁਹਾਨੂੰ ਫੇਮ ਮਿਲੇਗਾ। ਇਸ ਤਰ੍ਹਾਂ ਕਰ ਰਹੇ। ਅੱਛਾ ਜੀ, ਅੱਛਾ ਹੁਣ ਅਸੀਂ ਕਬੱਡੀ ਵੱਲ ਆਉਂਦੇ ਹਾਂ ਕਿ ਕਬੱਡੀ ਰੀਸੈਂਟਲੀ ਜਿਹੜੀ ਹੋ ਰਹੀ ਹੈ ਮੌਜੂਦਾ ਦੌਰ ਦੇ ਵਿੱਚ, ਪਾਕਿਸਤਾਨ ਤੇ ਇੰਡੀਆ ਦੇ ਤਾਲੁਕਾਤ ਖੇਡ ਦੇ ਮੈਦਾਨ ਦੇ ਕੋਈ ਅੱਛੇ ਨਹੀਂ ਹੈਗੇ।
ਲੇਕਿਨ ਜਿਹੜਾ ਚੜ੍ਹਦਾ ਪੰਜਾਬ ਹੈ ਉਹ ਕਬੱਡੀ ਨੂੰ ਲੈ ਕੇ ਬਹੁਤ ਜ਼ਿਆਦਾ ਕੌਨਸ਼ੀਅਸ ਹੈ। ਉਹਨਾਂ ਨੇ ਸਾਡੇ ਪਲੇਅਰਸ ਨੂੰ ਜਿਹੜਾ ਹੈਗਾ ਉਹ ਵਰਲਡ ਕੱਪ ਲਈ ਬੁਲਾਇਆ ਵੀ। ਬਹੁਤ ਸਾਰੇ ਇੰਡੀਆ ਦੇ ਹੀ ਜਿਹੜੇ ਓਵਰਸੀਜ਼ ਪਾਕਿਸਤਾਨੀ ਨੇ, ਉਹਨਾਂ ਨੇ ਪਾਕਿਸਤਾਨੀ ਓਵਰਸੀਜ਼ ਜਿਹੜੇ ਇੰਡੀਅਨ ਹੈਗੇ ਨੇ ਜਾਂ ਸਿੱਖ ਹਜ਼ਰਾਤ ਹੈਗੇ ਨੇ, ਉਹਨਾਂ ਨੇ ਕਬੱਡੀ ਨੂੰ ਪ੍ਰਮੋਟ ਕਰਨ ਲਈ ਕਾਫੀ ਜ਼ੋਰ ਵੀ ਲਾਇਆ ਹੈਗਾ। ਪਾਕਿਸਤਾਨ ਤੇ ਇੰਡੀਆ ਇਹਨਾਂ ਦੋਵਾਂ ਦੀ ਕਬੱਡੀ, ਕਿਉਂਕਿ ਅਸੀਂ ਹੁਣ ਚੜ੍ਹਦਾ ਲੈਂਦਾ ਨਹੀਂ ਕਹਿ ਸਕਦੇ, ਇਹਨੂੰ ਅਸੀਂ ਪਾਕਿਸਤਾਨ ਇੰਡੀਆ ਦਾ ਨਾਂ ਹੀ ਦੇਵਾਂਗੇ। ਪਾਕਿਸਤਾਨ ਤੇ ਇੰਡੀਆ ਦੀ ਕਬੱਡੀ ਦਾ ਜਿਹੜਾ ਫਰਕ ਹੈਗਾ ਮੇਨ ਉਹ ਕੀ ਹੈ? ਤੁਹਾਨੂੰ ਕੀ ਲੱਗਦਾ ਹੈ ਕਿ ਕਿਹਦੀ ਕਬੱਡੀ ਬਿਹਤਰ ਹੈ? ਦੂਜੇ ਤੇ ਰਵਾਇਤੀ ਹਰੀਫ ਤੇ ਹੈ ਕੰਪੈਟੀਟਰ ਤੇ ਦੋਵੇਂ ਬੜੇ ਸਖਤ ਹੈ, ਬਿਹਤਰ ਕੌਣ ਹੈ ਤੁਹਾਡੀ ਨਜ਼ਰ 'ਚ? ਜਿਹੜੇ ਜ਼ਿਆਦਾ ਮਿਹਨਤ ਕਰਦੇ ਉਹ ਬਿਹਤਰ ਆ, ਕਿਉਂਕਿ ਪਾਕਿਸਤਾਨੀਆਂ ਨੂੰ ਥੋੜਾ ਜਿਹਾ ਮਸਲਾ ਇਹ ਆ ਕਿ ਇੱਕ ਹੁੰਦਾ ਨਾ ਫਾਰ ਐਗਜ਼ਾਮਪਲ ਨੇਕ ਬਣਨਾ ਹੋਰ ਚੀਜ਼ ਆ, ਨੇਕ ਕਹਿਲਵਾਉਣਾ ਹੋਰ ਚੀਜ਼ ਆ। ਸਹੀ। ਇਹ ਜਿਹੜੇ ਨੇਕੀ ਕਰਨਾ ਤੇ ਨੇਕ ਬਣਨਾ ਇਹ ਬੜਾ ਫਰਕ ਆ। ਹੁਣ ਸਾਡੇ ਪਾਕਿਸਤਾਨ 'ਚ ਬਹੁਤ ਸਾਰੇ ਲੋਕ ਆ ਜਿਹੜੇ ਕਹਿੰਦੇ ਸਾਨੂੰ ਲੋਕ ਨੇਕ ਕਹਿਣ, ਇਹ ਨਮਾਜ਼ ਪੜ੍ਹ ਰਹੇ ਆ, ਦਖਲਾਵੇ ਦੀ ਨਮਾਜ਼ ਪੜ੍ਹ ਰਹੇ ਆ ਵੀ ਅਸੀਂ ਨਮਾਜ਼ੀ ਆ, ਸਾਨੂੰ ਲੋਕ ਕਹਿਣ ਇਹ ਬੰਦਾ ਬਹੁਤ ਅੱਛਾ ਵਾ। ਯਾਨੀ ਕਿ ਜਿਹੜੀ ਨੇਕੀ ਆ ਨਾ ਉਹ ਹੋਰ ਚੀਜ਼ ਆ। ਸਹੀ ਗੱਲ। ਇਸੇ ਤਰ੍ਹਾਂ ਜਿਹੜਾ ਕਬੱਡੀ ਖੇਲਣੀ ਹੋਰ ਚੀਜ਼ ਆ ਤੇ ਜਿਹੜੀ ਮਿਹਨਤ ਕਰਕੇ ਆਪਣੇ ਆਪ ਨੂੰ ਵਾਇਰਲ ਕਰਨਾ ਉਹ ਹੋਰ ਚੀਜ਼ ਆ। ਪਾਕਿਸਤਾਨੀਆਂ ਨੂੰ ਥੋੜਾ ਜਿਹਾ ਇਹ ਮਸਲਾ ਇਸ਼ੂ ਆ ਕਿ ਆਪਣੇ ਆਪ ਨੂੰ ਇਹ ਤਕਰੀਬਨ ਇਹ ਹੀ ਕਹਿੰਦੇ ਵੀ ਸਾਨੂੰ ਦੁਨੀਆ ਵੇਖੇ, ਸਹੀ ਹੈ, ਸਾਨੂੰ ਫੇਮ ਮਿਲੇ, ਸਾਨੂੰ ਬੱਲੇ ਬੱਲੇ ਹੋਵੇ, ਅਸੀਂ ਭਾਵੇਂ ਥੋੜੀ ਕੌਡੀ ਖੇਡੀਏ ਭਾਵੇਂ ਜ਼ਿਆਦਾ ਖੇਡੀਏ। ਹੁਣ ਇੰਡੀਆ ਦੇ ਵਿੱਚ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਕੱਪ ਹੋਇਆ ਉਹਦੇ ਵਿੱਚ ਉਹਨਾਂ ਨੇ ਉਹ ਚੈਰੀ ਨੂੰ ਬਾਹਰ ਕੱਢ ਦਿੱਤਾ। ਸਹੀ। ਜੈਰੀ ਨੂੰ ਜੋ ਬਾਹਰ ਕੱਢਿਆ ਕਿਹਾ ਜੀ ਇਹਨੇ ਗਰੀਸ ਤੇਲ ਬਾਮ ਲਾਈ ਆ। ਸਾਡੇ ਪਾਕਿਸਤਾਨ ਦੇ ਵਿੱਚ ਤੇ ਇੰਡੀਆ ਦੀ ਕਬੱਡੀ ਦੇ ਵਿੱਚ ਇੰਨਾ ਫਰਕ ਆ ਕਿ ਉਹ ਜਿਹੜੇ ਚੜ੍ਹਦੇ ਪੰਜਾਬ ਵਾਲੇ ਆ ਸਰਦਾਰ ਵੀਰ ਆ ਮਿਹਨਤ ਵੀ ਜ਼ਿਆਦਾ ਕਰਦੇ ਆ। ਉਹਨਾਂ ਨੂੰ ਇਹ ਨਹੀਂ ਹੁੰਦਾ ਅਸੀਂ ਫੇਮ ਲਈਏ ਸਾਨੂੰ ਦੁਨੀਆ ਵੇਖੇ, ਉਹਨਾਂ ਨੂੰ ਹੁੰਦਾ ਸਾਡੀ ਮਿਹਨਤ ਹੋਵੇ, ਉੱਥੋਂ ਜ਼ਿਆਦਾ ਅੱਛੇ ਪਲੇਅਰ ਬਣਦੇ ਆ। ਉਹਨਾਂ ਦੀ ਕਬੱਡੀ ਆਪਣੇ ਨਾਲੋਂ ਅੱਛੀ ਆ, ਲੇਕਿਨ ਇਹ ਆ 2-3 ਸਾਲਾਂ ਦੇ ਵਿੱਚ ਪ੍ਰਮੋਟਰਾਂ ਦੀ ਮੁਹੱਬਤ ਦੀ ਵਜ੍ਹਾ ਤੋਂ ਪਾਕਿਸਤਾਨ ਦੀ ਵੀ ਕਬੱਡੀ ਅੱਛੀ ਹੋ ਰਹੀ ਆ। ਔਰ ਉਮੀਦ ਆ ਕਿ ਅੱਲਾਹ ਪਾਕ ਨਾਲੇ ਹਰ ਜਗ੍ਹਾ 'ਤੇ ਆਪਣੇ ਲੋਕ ਹੀ ਅੱਛੇ ਲੱਗਦੇ ਆ ਹਰ ਬੰਦੇ ਨੂੰ। ਇੱਕ ਸਾਡੇ ਅੰਦਰ ਵੱਖਰਾ ਹੀ ਜਜ਼ਬਾ ਵੀ ਹੁੰਦਾ, ਸਾਡਾ ਦਿਲ ਤੇ ਇਹੀ ਕਰਦਾ ਵੀ ਸਾਡੇ ਹੀ ਪਲੇਅਰ ਪੂਰੀ ਦੁਨੀਆ ਤੇ ਨੰਬਰ 1 ਹੋਣ, ਸਾਡੇ ਪਲੇਅਰਾਂ ਦੀ ਬੱਲੇ ਬੱਲੇ ਹੋਵੇ। ਲੇਕਿਨ ਜਿਹੜੀ ਇਹ ਦੁਨੀਆ ਸਾਇਮੀਨ ਸੁਣ ਰਹੇ ਆ, ਇੰਡੋਜ਼ ਟੀਵੀ ਦੇ ਸਾਰੇ ਸ਼ਾਇਕੀਨ ਸੁਣ ਰਹੇ ਆ, ਤੇ ਫਿਰ ਇਹ ਦੱਸਣਾ ਪਏਗਾ ਕਿ ਉਹਨਾਂ ਦੇ ਪਲੇਅਰ ਅੱਛੇ ਆ, ਆਪਣੇ ਨਾਲੋਂ ਮਿਹਨਤ ਜ਼ਿਆਦਾ ਕਰਦੇ ਆ, ਔਰ ਪਾਕਿਸਤਾਨੀ ਵੀ ਮਿਹਨਤ ਕਰਨ ਤੇ ਉਹ ਉੱਦਾਂ ਦੇ ਬਣ ਸਕਦੇ। ਅੱਛਾ, ਅਗਰ ਅਸੀਂ ਸਪੋਂਸਰਸ਼ਿਪ ਦੀ ਗੱਲ ਕਰੀਏ ਜਾਂ ਅਸੀਂ ਪ੍ਰਮੋਸ਼ਨ ਦੀ ਗੱਲ ਕਰੀਏ ਤੇ ਥੋੜ੍ਹਾ ਜਿਹਾ ਇਹਨੂੰ ਤੁਸੀਂ ਸਵਾਲ ਨੂੰ ਮੁਸ਼ਕਿਲ ਹੈ, ਕ੍ਰਿਟੀਕਲ ਹੈ, ਤੁਸੀਂ ਅਗਰ ਚਾਹੋ ਤਾਂ ਬੇਸ਼ੱਕ ਜਵਾਬ ਨਾ ਦੇਣਾ, ਕਿ ਸਾਡੇ ਇੱਥੇ ਜਾਇਕਾ ਕੰਪਨੀ ਨੇ ਪੂਰੇ ਫੈਸਲਾਬਾਦ ਦੇ ਪਾਣੀ ਸਾਫ਼ ਕਰਨ ਦੀ ਜ਼ਿੰਮੇਵਾਰੀ ਉਠਾਈ, ਜਾਪਾਨ ਦੀ ਖੈਰਾਤੀ ਕੰਪਨੀ ਨੇ ਜੀ। ਸਾਡੀ ਬਲਾਈਂਡ ਕ੍ਰਿਕਟ ਟੀਮ ਨੂੰ ਫੈਸਲਾਬਾਦ ਦੀ ਸਭ ਤੋਂ ਵੱਡੀ ਟੈਕਸਟਾਈਲ ਇੰਡਸਟਰੀ ਜਿਹੜੀ ਹੈ ਉਹ ਸਪੋਂਸਰ ਕਰ ਰਹੀ ਹੈ। ਸਾਡੀ ਅੰਡਰ 19 ਕ੍ਰਿਕਟ ਟੀਮ ਨੂੰ ਪਾਕਿਸਤਾਨ ਦੀ ਟੈਕਸਟਾਈਲ ਇੰਡਸਟਰੀ ਸਪੋਂਸਰ ਕਰ ਰਹੀ ਹੈ। ਲੇਕਿਨ ਪੰਜਾਬ ਸਭ ਤੋਂ ਵੱਡਾ ਸੂਬਾ, ਸਭ ਤੋਂ ਅਮੀਰ ਲੋਕਾਂ ਦਾ ਸੂਬਾ, ਉਹਨੀ ਸਪੋਂਸਰਸ਼ਿਪ ਲਈ ਪਲੇਅਰਸ ਨੂੰ ਓਵਰਸੀਜ਼ ਸਿੱਖਾਂ ਵੱਲ ਵੇਖਣਾ ਪੈਂਦਾ ਵਾ। ਐਲਮੀਆ ਨਹੀਂ ਹੈਗਾ? ਅਲਮੀਆਂ ਤੇ ਬਿਲਕੁਲ ਹੈ ਵਾ, ਲੇਕਿਨ ਇਹ ਆ ਵੀ ਜਿਹੜੇ ਅੱਛੇ ਇਨਸਾਨ ਆ ਉਹ ਸਪੋਰਟਸ ਨਾਲ ਜਿਹਨੂੰ ਪਿਆਰ ਹੋਵੇ ਉਹਨਾਂ ਨੂੰ ਖਵਾ ਇੰਡੀਆ ਹੋਵੇ, ਖਵਾ ਪਾਕਿਸਤਾਨ ਹੋਵੇ, ਖਵਾ ਅੱਖਾਂ ਵਾਲੀ ਟੀਮ ਹੋਵੇ, ਖਵਾ ਅੰਨੀ ਟੀਮ ਹੋਵੇ, ਉਹਨਾਂ ਨੇ ਹਮਦਰਦੀ ਦੇ ਤੌਰ ਤੇ ਹੁਣ 26 ਦਿਹਾੜੇ ਨੇ 5 ਕਰੋੜ ਰੁਪਈਆ ਲਾਇਆ ਪਾਕਿਸਤਾਨ ਜਾਣ ਕੇ ਕੱਪ ਕਰਾਉਣ ਦਾ। ਠੀਕ ਹੈ। ਆਪਣੇ ਮੁਲਕ 'ਚ ਵੀ ਲਾ ਸਕਦਾ ਸੀ, ਉੱਥੇ ਵੀ ਇਹਨੇ ਨਿਊਜ਼ੀਲੈਂਡ ਦੇ ਵਿੱਚ ਵੀ 6-7 ਲੱਖ ਰੁਪਈਆ ਇਹਨੇ ਥਿਆੜਾ ਫੈਮਿਲੀ ਨੇ ਲਾਇਆ। ਤੇ ਆ ਹੁਣ ਪਾਕਿਸਤਾਨ ਦੀ ਪਹਿਲੀ ਵਾਰੀ ਯੂਕੇ ਦੇ ਵਿੱਚ ਐਂਟਰੀ ਔਰ ਯੂਕੇ ਦੇ ਵਿੱਚ ਹੈਲੀਕਾਪਟਰਾਂ ਦੇ ਵਿੱਚ ਗਰਾਊਂਡ ਦੇ ਆਮਦ ਇਹ ਪ੍ਰਮੋਟਰਾਂ ਦੀ ਬਦੌਲਤ ਹੀ ਆ। ਔਰ ਪ੍ਰਮੋਟਰਾਂ ਦੀ ਵਜ੍ਹਾ ਤੋਂ ਲੋਕ ਮਿਹਨਤ ਜ਼ਿਆਦਾ ਕਰਨ ਲੱਗ ਪਏ, ਪ੍ਰਮੋਟਰਾਂ ਦੀ ਵਜ੍ਹਾ ਤੋਂ ਲੋਕ ਉੱਤੇ ਤੱਕ ਆ ਰਹੇ ਆ, ਕਿਉਂਕਿ ਉਹਨਾਂ ਨੂੰ ਪਤਾ ਜੇ ਅਸੀਂ ਮਿਹਨਤ ਕਰਾਂਗੇ। ਇੱਕ ਕਬੱਡੀ ਤੇ ਹੁਣ 3-3 ਲੱਖ 4-4 ਲੱਖ ਰੁਪਈਆ ਮੈਂ ਆਪਣੇ ਹੱਥਾਂ ਨਾਲ ਦਿੱਤਾ ਪਲੇਅਰਾਂ ਨੂੰ। ਸਹੀ ਹੈ। ਤੇ 2-2 3-3 ਜੱਫਿਆਂ ਤੇ ਇਹ ਨਨਕਾਣਾ ਕੱਪ ਤੇ ਨਨਕਾਣਾ ਸਟੇਡੀਅਮ ਵੀ ਮੈਂ ਤਕਰੀਬਨ ਪਾਕਿਸਤਾਨ ਦੇ ਇਹ ਇਕਬਾਲ ਸਟੇਡੀਅਮ ਕਮੈਂਟਰੀ ਕੀਤੀ, ਨਨਕਾਣਾ ਸਟੇਡੀਅਮ ਕੀਤੀ ਆ, ਪੰਜਾਬ ਸਟੇਡੀਅਮ ਕੀਤੀ ਆ, ਨੈਸ਼ਨਲ ਸਟੇਡੀਅਮ ਕੀਤੀ ਆ, ਸਾਰਿਆਂ ਕੱਪਾਂ ਤੇ ਹੀ ਪਾਕਿਸਤਾਨ ਦੇ ਯਾਨੀ ਕਿ ਵੱਡੇ ਵੱਡੇ ਕੱਪਾਂ ਤੇ ਮੈਂ ਪਹੁੰਚਿਆ।
ਲੇਕਿਨ ਇਹ ਹੁਣ ਮਾਸ਼ਾਅੱਲਾ ਪਲੇਅਰਾਂ ਨੂੰ ਰਿਸਪੌਂਸ ਮਿਲ ਰਿਹਾ ਸਹੀ। ਔਰ ਜਿਹੜੇ ਇਹਨਾਂ ਨੂੰ ਸਪਾਂਸਰਸ਼ਿਪ ਕਰ ਰਹੇ ਆ ਉਹਨਾਂ ਦਾ ਬਈ ਇਹ ਸਾਰਿਆਂ ਦਾ ਅਸੀਂ ਥੈਂਕਸ ਕਰਨਾ। ਉਹਨਾਂ ਦੀ ਵਜ੍ਹਾ ਤੋਂ ਸਾਡੇ ਗਰਾਊਂਡਾਂ ਦੀਆਂ ਰੌਣਕਾਂ ਡਿਵੈਲਪ ਹੋਈਆਂ ਠੀਕ। ਔਰ ਜਿਹੜੇ ਇਲਾਕਿਆਂ ਦੇ ਗਰਾਊਂਡ ਆਬਾਦ ਹੁੰਦੇ ਆ ਉਹਨਾਂ ਇਲਾਕਿਆਂ ਦੀਆਂ ਜੇਲ੍ਹਾਂ ਵੀਰਾਨ, ਹਸਪਤਾਲ ਵੀਰਾਨ, ਇਸ ਮਹਿੰਗਾਈ ਦੌਰ ਦੇ ਵਿੱਚ ਕੋਈ ਸਪਾਂਸਰ ਕਰੇ ਤੇ ਬੜਾ ਅੱਛਾ ਲੱਗਦਾ। ਬੜੀ ਅੱਛੀ ਗੱਲ। ਹਾਂ ਅੱਛਾ, ਕਿਉਂਕਿ ਤੁਸੀਂ ਖੁਦ ਕਮੈਂਟੇਟਰ ਹੋ ਤੇ ਇਹ ਸਵਾਲ ਜਿਹੜਾ ਹੈਗਾ ਉਹ ਸ਼ਾਇਦ ਤੁਹਾਡੇ ਲਈ ਮੁਸ਼ਕਿਲ ਹੋਵੇ, ਤੁਹਾਡਾ ਪਸੰਦੀਦਾ ਕਮੈਂਟੇਟਰ ਕੌਣ ਆ ਕਿਸੇ ਵੀ ਖੇਡ ਚ ਲਾ ਲਓ? ਇਹ ਮੱਖਣ ਵਾਲੀ ਬਹੁਤ ਅੱਛਾ ਕਮੈਂਟੇਟਰ ਆ ਸਹੀ। ਜਿਨ੍ਹਾਂ ਨੇ ਕਮੈਂਟਰੀ ਦਾ ਤਾਰਫ ਹੀ ਉਹਨਾਂ ਨੇ ਕਰਾਇਆ ਤੇ ਚੜ੍ਹਦੇ ਪੰਜਾਬ ਤੋਂ ਧੰਨ ਕਰਾਈ ਕਮੈਂਟਰੀ ਦੇ ਵਿੱਚ। ਔਰ ਕਮੈਂਟਰੀ ਗਰਮੈਸ਼ ਦਿੰਦੀ ਆ, ਕਮੈਂਟਰੀ ਕੌਨਫੀਡੈਂਸ ਡਿਵੈਲਪ ਕਰ ਦਿੰਦੀ ਆ ਪਲੇਅਰ ਦਾ। ਕਮੈਂਟਰੀ ਦੀ ਵਜ੍ਹਾ ਤੋਂ ਮੈਂ ਦੇਖਿਆ ਕਈ ਪਲੇਅਰ ਉਹ ਉੱਪਰ ਤੱਕ ਆ ਜਾਂਦੇ ਆ ਵੀ ਮੇਰਾ ਨਾਮ ਬੋਲ ਰਿਹਾ, ਮੈਂ ਯਾਨੀ ਕਿ ਜੋਸ਼ ਵੱਧ ਜਾਂਦਾ ਤੇ ਇਸ ਕਰਕੇ ਉਹ ਜੋਸ਼ ਵਧਾਉਣ ਵਾਲਾ ਕਮੈਂਟੇਟਰ ਉਹਨੇ ਬਹੁਤ ਸੋਹਣੇ ਕਮੈਂਟ ਕੀਤੇ ਆ, ਦੁਨੀਆ ਨੇ ਉਹਨਾਂ ਨੂੰ ਬਹੁਤ ਪਸੰਦ ਕੀਤਾ ਵਾ। ਮੇਰਾ ਵੀ ਪਸੰਦੀਦਾ ਉਹੀ ਕਮੈਂਟੇਟਰ ਆ ਤੇ ਬਾਕੀ ਜਿਹੜਾ ਮਿਹਨਤ ਕਰੇਗਾ ਉਹਨੇ ਇਨਸ਼ਾਅੱਲਾ ਵਾਇਰਲ ਹੋਣਾ ਵਾ ਤੇ ਮਿਹਨਤ ਜ਼ਾਇਆ ਨਹੀਂ ਜਾਂਦੀ। ਅੱਛਾ, ਇਹ ਦੱਸਣਾ ਮੈਨੂੰ ਕਿ ਅਗਰ ਅਸੀਂ ਪਾਕਿਸਤਾਨੀ ਪ੍ਰਮੋਟਰਾਂ ਦੀ ਗੱਲ ਕਰੀਏ ਤੇ ਪਾਕਿਸਤਾਨੀ ਜਿਹੜੇ ਪ੍ਰਮੋਟਰਸ ਨੇ, ਕਿਉਂਕਿ ਕਬੱਡੀ ਪਹਿਲੇ ਪੰਜਾਬ ਤੱਕ ਮਹਦੂਦ ਸੀ, ਲੇਕਿਨ ਅਸੀਂ ਖੁਦ ਇਸ ਚੀਜ਼ ਦਾ ਦਾਅਵਾ ਕਰ ਰਹੇ ਹਾਂ ਕੈਮਰੇ ਅੱਗੇ ਬਹਿ ਕੇ ਕਿ ਜਦੋਂ ਸੋਸ਼ਲ ਮੀਡੀਆ ਆਇਆ ਵਾ ਤੇ ਕਬੱਡੀ ਪੂਰੇ ਆਲ ਓਵਰ ਦਾ ਵਰਲਡ ਜਿਹੜੀ ਹੈਗੀ ਹੈ ਦੇਖਣਾ ਸ਼ੁਰੂ ਕਰ ਦਿੱਤੀ ਲੋਕਾਂ ਨੇ। ਉਹ ਬਜਾਏ ਟਿਕਟੌਕ ਤੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਜਿਵੇਂ ਵੀ ਆਈ ਆ ਲੋਕਾਂ ਨੇ ਦੇਖੀ ਆ। ਪਾਕਿਸਤਾਨੀ ਪ੍ਰਮੋਟਰ ਜਿਹੜੇ ਹੈਗੇ ਨੇ ਉਹਨਾਂ ਦਾ ਇਸ ਟਾਈਮ ਕਿੰਨਾ ਕੁ ਅਮਲ ਦਖਲ ਹੈ, ਉਹ ਕਿੱਥੇ ਰਿਲਾਈ ਕਰ ਰਹੇ ਨੇ, ਉਹ ਕਿੱਥੇ ਖੜੇ? ਯਾਰ ਪੈਸੇ ਲਾ ਦੇਣੇ ਕਬੱਡੀ ਤੇ ਨਾ, ਕਈ ਤੇ ਲਾ ਦਿੰਦੇ ਆ ਮੁਹੱਬਤ ਦੀ ਵਜ੍ਹਾ ਤੋਂ ਵੀ ਸਪੋਰਟਸ ਆਬਾਦ ਰਵੇ, ਗਰਾਊਂਡ ਆਬਾਦ ਰਹਿਣ। ਕਈ ਪ੍ਰਮੋਟਰ ਐਸੇ ਆ ਜਿਹੜੇ ਕਹਿੰਦੇ ਆ ਵੀ ਸਾਡਾ ਨਾਂ ਨਿਕਲੇ, ਸਹੀ, ਸਾਡਾ ਨਾਮ ਬੋਲਿਆ ਜਾਏ। ਕਿਉਂਕਿ ਮੇਰੇ ਕੋਲ ਫਾਰ ਐਗਜ਼ਾਮਪਲ 25 ਕਰੋੜ ਰੁਪਈਆ ਵਿੱਚੋਂ ਮੈਂ 1-2 ਕਰੋੜ ਲਾ ਵੀ ਦਿੱਤਾ ਨਾ ਤੇ ਚਲੋ ਮੇਰਾ ਨਾਂ ਨਿਕਲ ਜੇ, ਮੈਨੂੰ ਸਪੋਰਟਸ ਦਾ ਪਤਾ ਹੀ ਨਹੀਂ। ਐਸੇ ਪਾਕਿਸਤਾਨ ਦੇ ਪ੍ਰਮੋਟਰ ਵੀ ਹੈ, ਲੇਕਿਨ ਇਹ ਜਿਸ ਤਰ੍ਹਾਂ 470 ਵਾਲਾ ਕੱਪ ਹੁੰਦਾ ਵਾ, ਇਹਦੇ ਵਿੱਚ ਰਾਓ ਅਬੂਜ਼ਰ ਅਖਲਾਕ ਸਾਹਿਬ ਬਹੁਤ ਸਾਰਾ ਸਪੋਰਟਸ ਨਾਲ ਹਰ ਜਗ੍ਹਾ ਤੇ ਪਿਆਰ ਕਰਦੇ ਆ। ਔਰ ਇਹਦੇ ਨਾਲ ਨਾਲ ਇੱਕ ਮਲਕ ਜਹਾਂਗੀਰ ਖਾਲਦ ਅਵਾਨ ਸਾਹਿਬ ਆ, ਉਹ ਬਹੁਤ ਸਾਰਾ ਪਿਆਰ ਕਰਦੇ ਆ ਸਪੋਰਟਸ ਮੈਦਾਨਾਂ ਨਾਲ। ਉਧਰ ਇੱਕ ਗੰਗੋ ਮੰਡੀ ਜਿਹੜਾ ਕੱਪ ਹੁੰਦਾ ਵਾ, ਚੌਰੀ ਤਸੱਵਰ ਗੁੱਜਰ, ਚੌਰੀ ਮਨੱਵਰ ਗੁੱਜਰ, ਇਹ ਤੰਬੂ ਗੁੱਜਰ ਹੋਣ ਵਾਲਾ, ਇਹਦੇ ਵਿੱਚ ਪਾਕਿਸਤਾਨੀ ਸਪਾਂਸਰ ਬਹੁਤ ਸਾਰਾ ਪਿਆਰ ਕਰਦੇ ਆ। ਔਰ ਹਮੇਸ਼ਾ ਹੀ ਪਾਕਿਸਤਾਨ ਦੇ ਕੱਪ ਜਿਹੜੇ ਆ ਉਹ ਨਿੱਕੇ ਹੁੰਦੇ ਸੀਗੇ, ਹੁਣ ਮਾਸ਼ਾਅੱਲਾ ਉਤਲੇ ਲੈਵਲ ਤੱਕ ਜਾ ਰਹੇ ਆ। ਪਾਕਿਸਤਾਨੀ ਪ੍ਰਮੋਟਰਾਂ ਦੇਖੀ ਨਾ, ਹੁਣ ਪਾਕਿਸਤਾਨੀ ਪ੍ਰਮੋਟਰ ਵੀ ਪੈਸੇ ਲਾ ਰਹੇ ਆ। ਅੱਲਾਹ ਪਾਕ ਇਹਨਾਂ ਨੂੰ ਹੋਰ ਤੌਫੀਕ ਦੇਵੇ, ਸਪੋਰਟਸ ਨੂੰ ਆਬਾਦ ਕਰਨ, ਇਹ ਵਧੀਆ ਲੱਗਦਾ ਵਾ। ਅੱਛਾ ਜੀ, ਬਸ ਆਖਰੀ ਗੱਲਾਂ ਬਾਤਾਂ ਦਾ ਪੁਜਾ ਰਹੇ ਹਾਂ ਤੇ ਅਸੀਂ ਫਿਰ ਤੁਹਾਡੀ ਕਮੈਂਟੇਟਰ ਤੁਹਾਡੇ ਸ਼ੋਬੇ ਵੱਲ ਹੀ ਆਵਾਂਗੇ ਕਿ ਜੋ ਨਜ਼ਰ ਆ ਰਿਹਾ ਹੁੰਦਾ ਉਹਦੇ ਪਿੱਛੇ ਇੱਕ ਬਹੁਤ ਵੱਡੀ ਸਟਰਗਲ ਵੀ ਹੁੰਦੀ ਹੈ, ਉਹਦੇ ਪਿੱਛੇ ਇੱਕ ਬਹੁਤ ਵੱਡੀ ਜਦੋਜਹਿਦ ਵੀ ਹੁੰਦੀ ਹੈ। ਲਿਟਰੇਚਰ ਕਿੰਨਾ ਕੁ ਪੜ੍ਹਿਆ, ਕਿਹਨੂੰ ਪੜ੍ਹਿਆ? ਬਾਬੁੱਲੇ ਸ਼ਾਹ, ਵਾਰਿਸ ਸ਼ਾਹ, ਇਸ ਤੋਂ ਇਲਾਵਾ ਲਿਟਰੇਚਰ ਜਿਹੜਾ ਤੁਸੀਂ ਸਕ੍ਰਿਪਟ ਹੈ, ਅਸੀਂ ਤੁਹਾਨੂੰ ਸਕ੍ਰਿਪਟ ਕਹਾਂਗੇ, ਤੁਸੀਂ ਤਾਂ ਲਿਖ ਕੇ ਲੈ ਕੇ ਨਹੀਂ ਜਾਂਦੇ, ਲੇਕਿਨ ਤੁਹਾਡੇ ਦਿਮਾਗ ਜਿਹੜਾ ਸਕ੍ਰਿਪਟ ਤੁਹਾਨੂੰ ਹਿੱਸਦਾ ਉਹ ਕਿੱਥੋਂ ਲਿਆ? ਇਹ ਮੰਜ਼ਰ ਨਗਾਰੀ ਮੈਂ ਨਾ ਇੱਕ ਨਜ਼ਮ ਮਾਸ਼ਾਅੱਲਾ ਲਿਖੀ, ਜੋ ਕੁਝ ਦੇਖਦਾ ਗਿਆ ਮੈਂ ਡਰਾਈਵ ਕਰਦਾ ਨਾ, ਰਾਤ ਨੂੰ ਆ ਕੇ ਉਹ ਜਦੋਂ ਲਿਖਿਆ ਨਾ ਤੇ ਉਹ ਅਗਲੇ ਦਿਨ ਮੈਂ ਬੋਲਿਆ ਤੇ ਚਿਸ਼ਤੀ ਬਾਕਸ ਤੇ, ਸਹੀ, ਕਬੱਡੀ ਦੇ ਇਸ਼ਕ ਤੇ। ਰਾਤ ਨੂੰ ਜਦੋਂ ਉਹਨੂੰ ਮਿਲੀਅਨ ਲੱਗੇ ਨਾ, ਮੈਂ ਬਹੁਤ ਖੁਸ਼ ਹੋਇਆ। ਯਾਨੀ ਕਿ ਜੋ ਕੁਝ ਮੈਂ ਦੇਖਦਾ ਜਾਂਦਾ ਵਾ ਉਹਦੇ ਵਿੱਚੋਂ ਮੈਂ ਕਈ ਕੁਝ ਸਿੱਖਦਾ ਜਾਂਦਾ। ਫਾਰ ਐਗਜ਼ਾਮਪਲ ਇਹ ਨਜ਼ਮ ਸੀ ਕਿ ਕੋਈ ਯਾਰ ਨੂੰ ਮਿਲਦਾ ਏ ਲੁੱਕ ਕੇ, ਕੋਈ ਬਾਹ ਉੱਤੇ ਨਾ ਲਿਖਵਾਈ ਫਿਰਦਾ, ਕੋਈ ਮਰਨ ਤੋਂ ਡਰ ਕੇ ਨੱਸ ਜਾਂਦਾ, ਕੋਈ ਤਨ ਮਨ ਯਾਰ ਤੋਂ ਲਟਾਈ ਫਿਰਦਾ, ਕੋਈ ਐਬ ਜ਼ਾਹਰ ਕਰੇ ਦੁਨੀਆ ਤੇ, ਕੋਈ ਬੁੱਕਲ 'ਚ ਯਾਰ ਲੁਕਾਈ ਫਿਰਦਾ, ਕਿਸੇ ਕੋਲੋਂ ਤੇ ਡਾਲਰ ਨਹੀਂ ਗਿਣੇ ਜਾਂਦੇ, ਕੋਈ ਕੁਲਫੀ ਤੋਂ ਦਿਲ ਤਰਸਾਈ ਫਿਰਦਾ, ਕੋਈ ਪਜਾਰੋ ਦੇ ਵਿੱਚ ਬਿਠਾਏ ਕੁੱਤੇ, ਕੋਈ ਰਕਸ਼ੇ ਪਿੱਛੇ ਪਜਾਰੋ ਲੁਕਾਈ ਫਿਰਦਾ, ਕੋਈ ਫਿਸ਼ ਮਟਨ ਬਰੋਤ ਤੇ ਖਾਵੇ ਨਾਨ ਪੀਜੇ, ਕੋਈ ਸੁੱਕੀ ਰੋਟੀ ਉੱਤੇ ਚਾਰ ਹੀ ਲਾਈ ਫਿਰਦਾ, ਕੋਈ ਜਹਾਜ਼ ਤੇ ਗੱਡੀਆਂ ਗਿਫਟ ਕਰਦਾ, ਕੋਈ ਗੁਲਾਬ ਦਾ ਫੁੱਲ ਹੀ ਕੰਨ ਉੱਤੇ ਲਾਈ ਫਿਰਦਾ, ਤੇ ਕੋਈ ਰੋਜ਼ ਸੈਰ ਕਰਦਾ ਹੈ ਮੁਲਕਾਂ ਦੀ, ਕੋਈ ਮਹੱਲੇ 'ਚ ਜ਼ਿੰਦਗੀ ਮਕਾਈ ਫਿਰਦਾ, ਕੋਈ ਲੈਪਟਾਪ ਤੇ ਟੱਚ ਮੋਬਾਈਲ ਰੱਖੇ, ਕੋਈ ਖਤਾਂ ਰੁਕਿਆਂ 'ਚ ਟਾਈਮ ਲਗਾਈ ਫਿਰਦਾ, ਕਿਸੇ ਕੋਲ ਨਹੀਂ ਕੋਠਾ ਸੌਣ ਜੋਗਾ, ਕੋਈ ਚੂਚਿਆਂ ਲਈ ਜਨਰੇਟਰ ਲਾਈ ਫਿਰਦਾ, ਕੋਈ ਫਰਿੱਜਾਂ 'ਚ ਫਾੜ ਨਹੀਂ ਮੁੱਕਣ ਦਿੰਦਾ, ਕੋਈ ਹਦਵਾਣੇ ਤੋਂ ਦਿਲ ਤਰਸਾਈ ਫਿਰਦਾ, ਕੋਈ ਸਦਕੇ ਖਰਾਤਾਂ ਵਿੱਚ ਦਵੇ ਦੇਗਾ, ਕੋਈ ਰੋਟੀ ਨੂੰ ਫਾਈ ਲਾਈ ਫਿਰਦਾ।
ਇਹ ਸਾਰੀ ਖੇਡ ਮੇਰੇ ਪਰਵਰਦੀਗਾਰ ਦੀ ਹੈ ਰਾਣਾ ਅਫਜ਼ਲ ਜਿਹੜਾ ਐਡੀ ਸੋਹਣੀ ਖੇਡ ਰਚਾਈ ਫਿਰਦਾ ਜਿਹੜਾ ਯਾਨੀ ਕਿ ਉਹ ਮੰਜ਼ਰ ਨਗਾਰੀ ਦਿਮਾਗ ਦੇ ਵਿੱਚ ਤੇ ਬਾਬੇ ਬੁੱਲੇ ਸ਼ਾਹ ਦੀਆਂ ਕਿਤਾਬਾਂ ਮਾਸ਼ਾਅੱਲਾ ਪੜ੍ਹੀਆਂ ਪੀਰ ਸੈਯਦ ਵਾਰਿਸ ਸ਼ਾਹ ਸਾਹਿਬ ਸਰਕਾਰ ਇਹ ਸਰ ਆਰਫਾਂ ਦੇ ਸਾਰੇ ਕਲਾਮ ਪੜ੍ਹੇ ਹੱਕ ਬਹੁਤ ਸਰਕਾਰ ਦਾ ਬਹੁਤ ਅੱਛਾ ਲੱਗਾ ਤੇ ਸ਼ਾਹ ਹੁਸੈਨ ਦਾ ਬਹੁਤ ਅੱਛਾ ਕਲਾਮ ਔਰ ਚੜ੍ਹਦੇ ਪੰਜਾਬ ਤੋਂ ਜਿਹੜੇ ਮਾਂ ਬੋਲੀ ਦੇ ਲਿਖਾਰੀ ਆ ਸ਼ਿਵ ਕੁਮਾਰ ਰਾਈਟਰ ਆ ਕਿ ਆ ਸ਼ਿਵ ਕੁਮਾਰਾ ਪਿਆਰਿਆ ਮੰਗ ਮਾਂ ਬੋਲੀ ਦੀ ਖੈਰ ਅਸੀਂ ਤੁਰ ਪਏ ਤੇਰੀ ਰਾਹ ਤੇ ਅਸੀਂ ਨੱਪੀ ਤੇਰੀ ਪੈੜ ਤੂੰ ਭੁੰਨੇ ਪੀੜ ਪਰਾਗਣੇ ਤੂੰ ਪੀਤੀ ਘੋਲ ਰਸੌਂਤ ਤੇਰਾ ਲਿਖਿਆ ਗਾਣਾ ਕੱਢ ਦੇ ਕਈ ਸੁਰ ਦੇ ਸ਼ਾਹ ਕਲੌਂਤ ਛਾਪਾਂ ਛੱਲੇ ਪੈਂਖੜਾ ਲਾ ਟਿੱਕਾ ਨੱਥ ਪਜੇਬ ਤੂੰ ਵਰਤ ਕੇ ਲਫ਼ਜ਼ ਅਨੋਖੜੇ ਭਰੀ ਮਾਂ ਬੋਲੀ ਦੀ ਜੇਬ ਤੁਸੀਂ ਸਭ ਸੱਚੇ ਸੁਚੜੇ ਨਾਲ ਪੇਸ਼ ਕਰੋ ਫਰਿਆਦ ਰੱਬ ਜੜਿਆ ਘਰ ਮਾਂ ਬੋਲੀ ਦਾ ਫੇਰ ਕਰੇ ਆਬਾਦ ਮਾਂ ਬੋਲੀ ਨਾਲ ਜਿਹਨੇ ਜਿਹਨੇ ਪਿਆਰ ਕੀਤਾ ਉਹਨੂੰ ਕੋਸ਼ਿਸ਼ ਕੀਤੀ ਪੜ੍ਹੀਏ ਔਰ ਮਾਸ਼ਾਅੱਲਾ ਅੱਲਾਹ ਪਾਕ ਨੇ ਰੰਗ ਲਾਏ ਆ ਤੇ ਆ ਜਿਹੜੀਆਂ ਦੇਸੀ ਜੀਆਂ ਗੱਲਾਂ ਆਵਾਮ ਸਾਡੀ ਨਾ ਐਡੀ ਪੜ੍ਹੀ ਲਿਖੀ ਨਹੀਂ ਆਪਾਂ ਕਹੀਏ ਨਾ ਵਾਹ 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 ਸਾਰਿਆਂ ਨੂੰ ਸਮਝ ਲੱਗਣੀਆਂ ਦੇਸੀ ਬੰਦੇ ਆ ਨਾ ਬਾਬੇ ਆ ਜੇ ਉਹ ਬਾਬਿਆਂ ਅੱਗੇ ਆਪਾਂ ਕਹੀਏ ਨਾ ਵੈਰੀ ਗੁੱਡ ਵੈਰੀ ਨਾਈਸ ਵੰਡਰਫੁਲ ਲਵਲੀ ਗ੍ਰੇਟ ਫੈਂਟੈਸਟਿਕ ਐਕਸੀਲੈਂਟ ਉਹ ਬਾਬੇ ਵਿੱਚ ਕਨਫਿਊਜ਼ ਹੋਣਗੇ ਪਤਾ ਨਹੀਂ ਕੀ ਵਿੱਚ ਕਹਿ ਰਿਹਾ ਸਹੀ ਤੇ ਫਰਕ ਬਾਬਿਆਂ ਨੂੰ ਸਮਝਾਉਣ ਦਾ ਮੈਂ ਜ਼ਰਾ ਕੋਸ਼ਿਸ਼ ਕਰਦਾ ਹੁੰਦਾ ਮੈਂ ਦੇਸੀ ਜੀਆਂ ਗੱਲਾਂ ਹੀ ਲੈ ਕੇ ਜਾਵਾਂ ਲੈਵਲ ਤੇ ਜਾ ਸਾਦਾ ਲੋਕਾਂ ਤੱਕ ਸਾਦਾ ਗੱਲਾਂ ਆ ਜਿਹੜੇ ਨਵੀਂ ਨਸਲ ਆ ਯੰਗ ਨਸਲ ਆ ਲੇਟੈਸਟ ਨਸਲ ਆ ਇਹ ਚੀਜ਼ਾਂ ਸਮਝਦੀ ਆ ਕਿ ਇਹ ਕੀ ਕਹਿ ਰਿਹਾ ਬਾਬਿਆਂ ਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਮੈਂ ਯਾਨੀ ਕਿ ਕੋਸ਼ਿਸ਼ ਕਰਦਾ ਜਿਹੜਾ ਬੰਦਾ ਉਰਦੂ ਆ ਮੰਮੀ ਡੈਡੀ ਆ ਬਰਗਰ ਪੀਜ਼ੇ ਸ਼ਵਾਰਮੇ ਚਿਕਨ ਪੈਟਸ ਰੋਲ ਜੈਲਫਰੇਜੀਆਂ ਵਾਲੇ ਲੋਕ ਆ ਨਾ ਇਹਨਾਂ ਨੂੰ ਤੇ ਲੱਗਦੀ ਆ ਸਮਝ ਪੜ੍ਹਿਆਂ ਲਿਖਿਆਂ ਨੂੰ ਲੱਗਦੀ ਆ ਲੇਕਿਨ ਇਹ ਆ ਜਿਹੜੇ ਬਾਬਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਦੇਸੀ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਲਫ਼ਜ਼ ਦੇਸੀ ਜੇ ਸਾਦਾ ਯੂਜ਼ ਕਰਦਾ ਮੈਂ ਇਸ ਕਰਕੇ ਬਹੁਤ ਪਸੰਦ ਕਰਦੇ ਲੋਕ ਔਰ ਇਹਨਾਂ ਵੀਰਾਂ ਦਾ ਥੈਂਕਸ ਕਰਨੇ ਸਹੀ ਅੱਛਾ ਜੀ ਇਹ ਦੱਸਣਾ ਕਿ ਚੂँਕਿ ਇੱਕ ਤੇ ਸੋਸ਼ਲ ਮੀਡੀਆ ਦੀ ਅੱਖ ਹੁੰਦੀ ਹੈ ਸਕਰੀਨ ਤੋਂ ਲੋਕ ਦੇਖ ਰਹੇ ਨੂੰ ਇੱਕ ਗਰਾਊਂਡ 'ਚ ਮੌਜੂਦ ਤੁਹਾਡੀ ਲਾਈਵ ਅੱਖ ਹੁੰਦੀ ਹੈ ਜਿਹੜੀ ਤੁਸੀਂ ਪਲੇਅਰਾਂ ਨੂੰ ਦੇਖ ਰਹੇ ਹੁੰਦੇ ਆ ਤੁਹਾਡੀ ਨਜ਼ਰ 'ਚ ਜਾਂ ਤੁਹਾਡੀ ਪਸੰਦੀਦਗੀ ਦੀ ਗੱਲ ਕਰ ਲੈਂਦੇ ਅਸੀਂ ਇਹਨੂੰ ਭੇਦਭਾਵ ਨਹੀਂ ਕਰਾਂਗੇ ਇਹਦਾ ਇਸ ਟਾਈਮ ਮੌਜੂਦਾ ਕਰੰਟ ਸਿਚੁਏਸ਼ਨ ਦੇ ਵਿੱਚ ਸਭ ਤੋਂ ਤਗੜਾ ਪਲੇਅਰ ਕਿਹੜਾ ਹੈ ਅਬੈਦੁੱਲਾ ਰਾਜਪੂਤ ਜਾਫੀਆਂ ਦੇ ਵਿੱਚ ਬਹੁਤ ਅੱਛਾ ਜਾਫੀ ਆ ਨਫੀਸ ਗੁੱਜਰ ਬਹੁਤ ਅੱਛਾ ਵਾ ਯਾਨੀ ਕਿ ਉਹ ਪਲੇਅਰ ਆ ਜਿਸ ਮੌਕੇ ਤੇ ਤੁਹਾਨੂੰ ਜ਼ਰੂਰਤ ਹੋਵੇ ਨਾ ਪੁਆਇੰਟ ਦੀ ਉਸ ਮੌਕੇ ਤੇ ਪੁਆਇੰਟ ਹਾਸਲ ਕਰੇ ਉਹਨੂੰ ਦੁਨੀਆ ਵੀ ਪਸੰਦ ਕਰਦੀ ਆ ਔਰ ਉਹਦੀ ਪਰਫਾਰਮੈਂਸ ਨੂੰ ਯਾਨੀ ਕਿ ਪਾਕਿਸਤਾਨ ਨੂੰ ਵੀ ਫਾਇਦਾ ਹੁੰਦਾ ਉਹਦੀ ਪਰਫਾਰਮੈਂਸ ਦਾ ਫਾਰ ਐਗਜ਼ਾਮਪਲ 1 ਨੰਬਰ ਆਪਣਾ ਥੱਲੇ ਆ ਨਫੀਸ ਗੁੱਜਰ ਨੇ ਇੰਡੀਆ ਦੇ ਵਿੱਚ ਜੱਫਾ ਲਾਤਾ ਤੇ ਪਾਕਿਸਤਾਨ ਦਾ ਨੰਬਰ 1 ਉੱਪਰ ਹੋ ਗਿਆ ਜਾਂ ਲੈਵਲ ਹੋ ਗਿਆ ਦੁਨੀਆ ਨਫੀਸ ਕਰ ਦੂਗੀ ਯਾਨੀ ਕਿ ਜਿਹਨੂੰ ਕੋਈ ਕਿਸੇ ਟਾਈਮ ਵੀ ਜੱਫਾ ਕਰਨ ਵਾਲੇ ਪਲੇਅਰ ਪਾਕਿਸਤਾਨ ਦੇ ਨਾ ਹੋਰ ਵੀ ਕਾਫੀ ਆ ਲੇਕਿਨ ਇਹ ਮਾਸ਼ਾਅੱਲਾ ਬਹੁਤ ਅੱਛੇ ਆ ਬਹੁਤ ਵਧੀਆ ਅੱਛਾ ਕੋਈ ਜਿੱਦਤ ਲਿਆਉਣੀ ਚਾਹੀਦੀ ਹੈ ਕਿ ਇਹਨੂੰ ਦੇਸੀ ਰਹਿਣ ਦੀ ਕਬੱਡੀ ਜਿੱਦਤ ਇਹਦੇ ਵਿੱਚ ਲਿਆਉਣੀ ਚਾਹੀਦੀ ਆ ਲੇਕਿਨ ਇਹਦੇ ਵਿੱਚ ਨਾ ਇੱਕ ਬਿਮਾਰੀ ਆ ਥੋੜ੍ਹੀ ਜਿਹੀ ਇਹ ਸਟੀਰਾਇਡ ਯੂਜ਼ ਕਰਦੇ ਆ ਲੋਕ ਇਹ ਇੰਜੈਕਸ਼ਨ ਡੈਕਲੋਫੈਨਿਕ ਸੋਡੀਅਮ ਡੈਕਲੋਫੈਨਿਕ ਪੋਟਾਸ਼ੀਅਮ ਜਾਂ ਦੂਸਰੇ ਨੰਬਰ 'ਤੇ ਆ ਗਰੀਸ ਤੇਲ ਬਾਮ ਚਕਨਾਹਟ ਥਿੰਦੀਆਂ ਚੀਜ਼ਾਂ ਯੂਜ਼ ਕਰਦੇ ਆ ਕਿ ਮੈਨੂੰ ਜਾਫੀ ਫੜੇ ਨਾ ਮੈਂ ਨਿਕਲ ਜਾਵਾਂ ਤੇ ਕਈ ਫਿਰ ਉਹ ਗਰਮੈਸ਼ ਆਪਣੇ ਆਪ ਨੂੰ ਦਿੰਦੇ ਆ ਵਿਟਾਮਿਨਸ ਦਿੰਦੇ ਆ ਟੀਕੇ ਲਵਾਉਂਦੇ ਆ ਇਹ ਚੀਜ਼ ਖਤਮ ਹੋ ਜਾਵੇ ਨਾ ਜਿੱਦਾਂ ਪੁਰਾਣੀ ਕੌਡੀ ਸੀ ਬਾਬਿਆਂ ਦੀ ਕੌਡੀ ਸੀ ਪੁਰਾਣੇ ਘੋਲ ਸੀ ਫਿਰ ਇਹ ਜਿੱਦਤ ਆਵੇ ਤੇ ਫਿਰ ਆਪਣੀ ਕਬੱਡੀ ਉੱਤੇ ਜਾਏਗੀ ਇੰਡੀਆ ਦੇ ਵਿੱਚ ਕਾਫੀ ਕੰਟਰੋਲ ਹੋ ਗਿਆ ਪਾਕਿਸਤਾਨ ਦੇ ਵਿੱਚ ਹਰ ਗਰਾਊਂਡ ਦੇ ਵਿੱਚ ਤੁਸੀਂ ਸੋਸ਼ਲ ਮੀਡੀਆ ਤੇ ਸੁਣਦੇ ਆ ਤੇ ਡਿਜੀਟਲ ਮੀਡੀਆ ਤੇ ਸੁਣਦੇ ਆ ਕਿ ਬਾਈ ਗਰੀਸ ਤੇਲ ਬਾਨ ਚਕਨਾਹਟ ਥਿੰਦੀ ਸ਼ਾਹ ਬੰਦ ਦਾ 5 ਪੁਆਇੰਟ ਦਿੱਤੇ ਜਾਏਗੇ ਟੀਮ ਸਕਰੈਚ ਹੋ ਜਾਏਗੀ ਲੇਕਿਨ ਇਹ ਆ ਵੀ ਉਹ ਯੂਜ਼ ਹੁੰਦਾ ਬਿਲਕੁਲ ਕੋਈ ਅਮਲ ਦਰਾਮਦ ਨਹੀਂ ਹੁੰਦਾ ਸਹੀ ਚਲ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਅਸੀਂ ਕੀਮਤੀ ਵੇਲਾ ਲਿਆ ਸਾਡੇ ਵੇਖਣ ਵਾਲਿਆਂ ਨੂੰ ਜਿਹੜੇ ਨਵੇਂ ਪਲੇਅਰਸ ਆ ਰਹੇ ਨੇ ਕਬੱਡੀ ਦੇ ਉਹਨਾਂ ਲਈ ਜਿਸ ਤਰ੍ਹਾਂ ਤੁਹਾਡੇ 25-26 ਕਮੈਂਟਰੀ ਦੇ ਸ਼ਾਗਿਰਦ ਹੈਗੇ ਨੇ ਉਹਨਾਂ ਲਈ ਸਾਡੀ ਯੂਥ ਲਈ 64% ਪਾਕਿਸਤਾਨ ਦੇ ਨੌਜਵਾਨਾਂ ਲਈ ਕੋਈ ਪੈਗਾਮ ਕੋਈ ਮੈਸੇਜ ਰਿਕਾਰਡ ਕਰਾ ਦਿਓ ਮੈਸੇਜ ਐਂਡੋਜ਼ ਟੀਵੀ ਦੇ ਥਰੂ ਮੈਂ ਇਹੀ ਦੇਣਾ ਚਾਹੁੰਦਾ ਕਿ ਬਾਈ ਜਦੋਂ ਵੀ ਮਿਸਾਲ ਲੈ ਲਓ ਫਾਰ ਐਗਜ਼ਾਮਪਲ ਬੰਦੇ ਪਾਕਿਸਤਾਨੀ ਆ ਇੰਡੀਆ ਕੈਨੇਡਾ ਯੂਕੇ ਕੋਈ ਬੈਲਜੀਅਮ ਸਊਦੀਆ ਬਹਿਰੀਨ ਕੋਈ ਕੰਪਨੀ ਕੋਈ ਚੀਜ਼ ਬਣਾਉਂਦੀ ਆ ਨਾ ਅਤੇ ਉਹ ਫਾਰ ਐਗਜ਼ਾਮਪਲ ਮੋਬਾਈਲ ਬਣਾਇਆ ਕਿਸੇ ਕੰਪਨੀ ਨੇ ਉਹਦੇ ਵਿੱਚ ਇੱਕ ਬੁੱਕਸ ਹੁੰਦੀ ਆ ਇੱਕ ਕਾਪੀ ਹੁੰਦੀ ਆ ਉਹਦੇ ਉੱਤੇ ਲਿਖਿਆ ਹੁੰਦਾ ਖਰਾਬੀ ਦੀ ਸੂਰਤ ਦੇ ਵਿੱਚ
ਇਹ ਕਾਪੀ ਸਲਾਹ ਕਰੇਗੀ। ਆਹ। ਕੋਈ ਵੀ ਚੀਜ਼ ਉਹਦੀ ਮਸਲਾ ਹੈਂਡ ਫ੍ਰੀ ਇੱਥੇ ਲੱਗੇਗੀ। ਬਾਈਕ ਲੈ ਲਓ, ਬਾਈਕ ਦੇ ਨਾਲ ਇੱਕ ਕਾਪੀ ਆਉਂਦੀ। ਜਦੋਂ ਵੀ ਕੋਈ ਚੀਜ਼ ਤੁਸੀਂ ਇਲੈਕਟ੍ਰੋਨਿਕਸ ਦੀ ਲੈਂਦੇ ਆ ਤੇ ਉਹਦੇ ਵਿੱਚੋਂ ਬੰਦਾ ਜਿਹੜਾ ਵੀ ਕੋਈ ਬਣਾਉਂਦਾ ਚੀਜ਼ ਉਹਦੇ ਨਾਲ ਇੱਕ ਬੁੱਕ ਭੇਜਦਾ ਵੀ ਇਹ ਖਰਾਬ ਹੋ ਜੇ, ਇਹ ਬੁੱਕ ਇਹਦੀ ਸਲਾਹ ਕਰੇਗੀ। ਵਾਹ। ਇਸੇ ਤਰ੍ਹਾਂ ਅੱਲਾਹ ਪਾਕ ਨੇ ਵੀ ਜਦੋਂ ਬੰਦੇ ਨੂੰ ਪੈਦਾ ਕੀਤਾ, ਇਨਸਾਨ ਨੂੰ ਬਣਾਇਆ, ਇਹਦੇ ਨਾਲ ਵੀ ਇੱਕ ਬੁੱਕ ਭੇਜੀ ਆ। ਜਦੋਂ ਬੰਦਾ ਖਰਾਬ ਹੋ ਜੇ ਨਾ, ਇਹ ਬੁੱਕ ਸਰਚ ਕਰੋ, ਬੰਦਾ ਠੀਕ ਹੋ ਜਾਏਗਾ। ਇਹ ਕੁਰਾਨ ਵੀ ਪੜ੍ਹਿਆ ਕਰੋ ਔਰ ਇਨਸ਼ਾਅੱਲਾ ਮਿਹਨਤ ਕਰਨੀ ਆ, ਮਿਹਨਤ ਦੇ ਨਾਲ ਬੰਦੇ ਉੱਪਰ ਜਾਂਦੇ ਆ। ਅੱਲਾਹ ਪਾਕ ਇਹ ਸਾਰਿਆਂ ਨੂੰ ਮਿਹਨਤ ਦਾ ਸਿਲਾ ਦਿੰਦਾ ਤੇ ਮਿਹਨਤ ਲਾਜ਼ਮੀ ਕਰਨੀ ਆ। ਇਨਸ਼ਾਅੱਲਾ ਉਹ ਦਿਨ ਦੂਰ ਨਹੀਂ ਕਿ ਕਾਮਯਾਬੀ ਤੁਹਾਡੇ ਕਦਮ ਚੁੰਮੇਗੀ। ਤੇ ਇੰਡੋਜ਼ ਟੀਵੀ ਦੇ ਥਰੂ ਮੈਂ ਆਪਣੀ ਸਾਰੀ ਦੁਨੀਆ ਤੱਕ ਇਹੋ ਹੀ ਪੈਗਾਮ ਪਹੁੰਚਾਉਣਾ, ਸਭ ਤੋਂ ਵੱਡੀ ਚੀਜ਼ ਮਿਹਨਤ ਆ। ਮਿਹਨਤ ਕਰੋਗੇ ਇਨਸ਼ਾਅੱਲਾ। ਔਰ ਇੱਕ ਅਦਬ ਆ ਨਾ ਜਿਹੜਾ, ਜਦੋਂ ਤੁਸੀਂ ਸਟਾਰ ਬਣ ਜਾਂਦੇ ਆ ਨਾ ਕਬੱਡੀ ਦੇ ਖਿਡਾਰੀ, ਇਹ ਆਪਣੇ ਉਸਤਾਦਾਂ ਦੀ ਮਿਹਨਤ ਭੁੱਲ ਜਾਂਦੇ ਆ ਤੇ ਉਸਤਾਦਾਂ ਦਾ ਸਾਥ ਨਹੀਂ ਛੱਡਣਾ, ਉਸਤਾਦਾਂ ਦੇ ਨਾਲ ਜੁੜ ਕੇ ਰਹਿਣਾ ਕਿ ਠੂੰਗਾ ਮਾਰਿਆਂ ਟੱਲੀ ਵਾਂਗ ਖੜਕਣ ਘੜੇ। ਜਿਹੜੇ ਉਸਤਾਦਾਂ ਦੇ ਘੜੇ ਹੋਏ ਨੇ ਉਹ ਕਿਸੇ ਜਮਾਤੋਂ ਨਹੀਂ ਫੇਲ ਹੁੰਦੇ, ਕਹਦੇ ਜਿਨ੍ਹਾਂ ਨੇ ਜੋੜਾਂ ਨਾਲ ਪੜੇ ਹੋਏ ਨੇ। ਨਿੱਕਿਆਂ ਨਿੱਕਿਆਂ ਨੂੰ ਲੈ ਕੇ ਜਦੋਂ ਤੁਹਾਨੂੰ ਉਸਤਾਦ ਸਟਾਰ ਬਣਾਉਂਦਾ ਨਾ, ਆਪਣੇ ਆਪ ਨਾ ਫਿਰ ਤੁਸੀਂ ਕਿਹਾ ਕਰੋ ਵੀ ਅਸੀਂ ਉੱਤੇ ਚਲੇ ਗਏ ਆ। ਉਸਤਾਦਾਂ ਦਾ ਅਦਬ ਲਾਜ਼ਮੀ ਆ ਕਿ ਰੁਤਬੇ ਬੇਮੁਰਸ਼ਦ ਜੇ ਸੱਜਣਾ ਪਾਵਣਗੇ ਫੇ, ਉਸਤਾਦਾਂ ਦੇ ਚੰਡੇ ਕਿੱਥੇ ਜਾਵਣਗੇ। ਉਸਤਾਦਾਂ ਦਾ ਅਦਬ ਜ਼ਰੂਰੀ ਆ, ਮਿਹਨਤ ਜ਼ਰੂਰੀ ਆ। ਇਨਸ਼ਾਅੱਲਾ ਬੰਦਾ ਵਾਇਰਲ ਹੁੰਦਾ। ਅੱਲਾਹ ਪਾਕ ਇਹ ਰੰਗ ਲਾਉਂਦਾ ਵਾ। ਅੱਲਾਹ ਪਾਕ ਕਿਸੇ ਦੀ ਮਿਹਨਤ ਨਹੀਂ ਰੱਖਦਾ। ਜਿਹੜਾ ਮਿਹਨਤ ਕਰਦਾ ਅੱਲਾਹ ਪਾਕ ਕਹਿੰਦਾ ਕੁਰਾਨ 'ਚ ਮੇਰਾ ਦੋਸਤ ਆ। ਤੇ ਇਸ ਕਰਕੇ ਮਿਹਨਤ ਜ਼ਰੂਰੀ ਹੈ। ਬਹੁਤ ਸ਼ੁਕਰੀਆ, ਜਜ਼ਾਕੱਲਾ।